ਸਾਡਾ ਵੀਵਰ ਚੰਨਨ ਖੰਨਾ ਸਾਹਿਬ, ਉਹਨਾਂ ਦੇ ਵੱਡਿਆਂ ਦਾ ਪਿੰਡ ਹੈ, ਉਹਨਾਂ ਦੇ ਦਾਦੇ ਹੋਰਾਂ ਦਾ। ਚੰਨਨ ਖੰਨਾ ਵਲਦ ਜਨਕ ਰਾਜ ਖੰਨਾ, ਡਾਕਟਰ ਜਨਕ ਰਾਜ ਖੰਨਾ ਸਾਹਿਬ, ਇਹ ਉਹਨਾਂ ਦਾ ਵੱਡਿਆਂ ਦਾ ਪਿੰਡ ਹੈ ਜੀ। ਉਹਨਾਂ ਦੇ ਦਾਦਾ ਜੀ ਕੁੰਦਨ ਲਾਲ ਖੰਨਾ ਅਤੇ ਮੁਲਕ ਰਾਜ ਖੰਨਾ। ਇਹ 47 ਤੋਂ ਪਹਿਲਾਂ ਉਹ ਇੱਥੋਂ ਹਿਜਰਤ ਕਰਕੇ ਅਤੇ ਚੜ੍ਹਦੇ ਪੰਜਾਬ ਚਲੇ ਗਏ ਸਨ। ਉਹ ਸਾਨੂੰ ਕਮੈਂਟਸ ਕਰਦੇ ਪਏ ਸੀ ਕਿ ਭਾਈ ਤਨਵੀਰ ਲਾਜ਼ਮਨ ਜਾਓ, ਸਾਡਾ ਪਿੰਡ ਵਿਖਾਓ, ਨਾਲੇ ਉੱਥੋਂ ਬਜ਼ੁਰਗਾਂ ਦੇ ਕਿਸੇ ਨਾਲ ਗੱਲ ਕਰਾਓ ਅਤੇ ਉੱਥੋਂ ਇੰਟਰਵਿਊ ਕਰੋ। ਅਤੇ ਅਸੀਂ ਇਹ ਜਿਹੜੀ ਉਹਨਾਂ ਵਾਸਤੇ ਵੀਡੀਓ ਬਣਾਉਣ ਵਾਸਤੇ ਆਏ ਹਾਂ। ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੇ ਵੱਡਿਆਂ ਦਾ ਪਿੰਡ ਵਿਖਾਇਆ ਜਾਏ, ਉੱਥੋਂ ਦੇ ਬੰਦੇ ਦਾ ਕਿਸੇ ਦਾ ਇੰਟਰਵਿਊ ਕੀਤਾ ਜਾਏ, ਤਾਂ ਸਾਨੂੰ ਆਪਣੇ ਕਮੈਂਟ ਦਾ ਜਿਹੜਾ ਹੈ ਉਹ ਕਰੋ, ਵਿੱਚ ਕਮੈਂਟ 'ਤੇ ਲਿਖ ਦੇਵੋ, ਅਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਉਸ ਪਿੰਡ ਦਾ ਵੀ ਇੰਟਰਵਿਊ ਕਰੀਏ, ਉੱਥੋਂ ਪਿੰਡ ਵਿਖਾਈਏ ਤੁਹਾਡੇ ਵੱਡਿਆਂ ਦਾ, ਅਤੇ ਉੱਥੋਂ ਦੀ ਵੀਡੀਓ ਵੀ ਬਣਾਈਏ। ਤੁਹਾਨੂੰ ਵੀਡੀਓ ਕਰਨੇ ਸ਼ੁਰੂ ਜੀ। ਵੱਡਾ ਸੋਹਣਾ ਨਿੱਕਾ ਦੀਵਾਨ ਆ। ਅੱਛਾ ਅੱਛਾ। ਸੋਹਣਾ ਜਿਹੜਾ ਸੋਨੇ ਦਾ ਕੰਮ ਕਰਾ, ਦੀਵਾਨ ਚਾਂਦੀ ਦਾ ਕਰਦਾ। ਚਾਂਦੀ ਦਾ ਕਰਦਾ ਸੀ। ਅਤੇ ਉਹਨਾਂ ਦੇ ਕੋਲ ਔਲਾਦ ਲੂਦ ਹੋਰ ਮੁੰਡੇ ਮੰਡੇ ਕਿੰਨੇ ਹਨ? ਸਾਰੀ ਔਲਾਦ ਪਤਾ? ਮੁੰਡੇ ਆਏ ਮੈਨੂੰ ਯਾਦ ਨਹੀਂ ਆਉਣਾ। ਜਿਹਦਾ ਨਾਂ ਹੈ ਯਾਦ ਦੱਸ ਦੇਵੋ। ਕੁੰਦਨ ਕੇ ਕੀ ਹੋ ਜਾ ਨਾਂ ਸੀ। ਅੱਛਾ। ਹੋਰ? ਮੁਲਖਾ ਹਾਂਜੀ ਤੇ ਕੁੰਦਨ। ਹਾਂਜੀ ਹਾਂਜੀ। ਇਹ ਦੋ ਹੀ ਸਨ। ਇਹ ਦੋ ਭਰਾ। ਬਾਪੂ ਜੀ ਛੇਤੀ ਆਵਾਂਗੇ ਤੁਹਾਡੇ ਕੋਲ ਮਿਲਣ ਅਸੀਂ। ਠੀਕ ਹੈ ਜੀ। ਠੀਕ ਹੈ ਜੀ। ਆਦੇ ਮਿਲਣਾ ਬੋਲੋ ਨਾ ਜੀ। ਆਓ ਆਓ ਤੁਸੀਂ ਵੈਲਕਮ ਵੈਲਕਮ। ਆਪਣਾ ਪਿੰਡ ਤੁਹਾਡਾ ਆਪਣਾ ਪਿੰਡ ਆਓ, ਕਿਉਂ ਨਹੀਂ ਆਉਣਾ? ਬਾਬਾ ਜੀ ਸਾਡਾ ਇੱਥੇ ਵੀ ਕੰਮ ਸੁਨਿਆਰੇ ਹੀ ਹੈਗਾ। ਹਾਜ਼ਰੀਨ, ਅਸੀਂ ਜਾ ਰਹੇ ਹਾਂ ਇੰਟਰਵਿਊ ਕਰਨ ਵਾਸਤੇ ਪਿੰਡ ਵਲਗਣ ਸਹੇਲ। ਅਸੀਂ ਖਲੋਤੇ ਹਾਂ ਜੀ ਇਸ ਟਾਈਮ ਮੇਨ ਰੋਡ 'ਤੇ, ਫੈਸਲਾਬਾਦ ਰੋਡ 'ਤੇ। ਇਹ ਸ਼ਿਵਪੁਰ ਫੈਸਲਾਬਾਦ ਰੋਡ ਹੈ। ਇਹ ਬੋਰਡ 'ਤੇ ਲਿਖਿਆ ਜੀ ਕੋਟ ਅੱਲਾ ਦਿੱਤਾ 1 ਕਿਲੋਮੀਟਰ, ਵਲਗਣ ਸਹੇਲ 2.5 ਕਿਲੋਮੀਟਰ, ਮਛਰਾਲਾ ਪਿੰਡ 5.5 ਕਿਲੋਮੀਟਰ। ਇੱਥੋਂ ਵਲਗਣ ਸਹੇਲ ਅਸੀਂ ਜਾਣਾ ਜੀ ਇੰਟਰਵਿਊ ਕਰਨ ਵਾਸਤੇ, ਅਤੇ ਅਸੀਂ ਖਲੋਤੇ ਹਾਂ ਮੇਨ ਰੋਡ 'ਤੇ। ਇੱਥੋਂ ਮਨ ਨਾਲ ਹੈਗਾ 5-6 ਕਿਲੋਮੀਟਰ ਇਸ ਸਾਈਡ ਨੂੰ, ਜਿੱਦਾਂ ਮੋਟਰਸਾਈਕਲਾਂ ਜਾ ਰਹੀਆਂ। ਇਹ ਪਿੰਡ ਨੂੰ ਜਾਂਦਾ ਰਸਤਾ। ਇਹ ਮੇਰੇ ਪਿੱਛੇ ਜਿਹੜਾ ਜਿੱਧਰੋਂ ਬੱਸ ਆ ਰਹੀ ਹੈ, ਇਹ ਆ ਰਹੀ ਸ਼ਿਵਪੁਰੇ ਵੱਲੋਂ ਚੜ੍ਹਦੀ ਸਾਈਡ ਤੋਂ, ਇਹ ਤਾਂ ਜਾ ਰਹੀ ਫੈਸਲਾਬਾਦ ਨੂੰ, ਮਨਾਲ ਸਾਈਡ ਨੂੰ। ਇਹ ਪਿੰਡ ਨੂੰ ਰਸਤਾ ਜਾਂਦਾ ਪਿੰਡ ਵਲਗਣ ਸਹੇਲ ਨੂੰ। ਇਹ ਜੀ ਸਾਡੇ ਬੜੇ ਪਿਆਰੇ ਦੋਸਤ ਨੇ ਜਿਹੜੇ ਚੜ੍ਹਦੇ ਪੰਜਾਬ 'ਚ, ਚੰਨਨ ਖੰਨਾ ਸਾਹਿਬ, ਉਹਨਾਂ ਦੇ ਵਾਲਦ ਜਨਕ ਰਾਜ ਖੰਨਾ ਸਾਹਿਬ, ਉਹਨਾਂ ਦੇ ਵੱਡਿਆਂ ਦਾ ਪਿੰਡ ਹੈ ਜੀ। ਚੰਨਨ ਖੰਨਾ ਸਾਹਿਬ ਦੇ ਦਾਦਾ ਜੀ, ਉਹਨਾਂ ਦਾ ਪਿੰਡ ਹੈ ਕੁੰਦਨ ਲਾਲ ਖੰਨਾ ਅਤੇ ਮੁਲਕ ਰਾਜ ਖੰਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਚੰਨਨ ਖੰਨਾ ਸਾਹਿਬ ਦੇ ਜਿਹੜੇ ਵੱਡੇ ਸਨ, ਦਾਦੇ ਪੜਦਾਦੇ, ਉਹ ਇੱਥੇ ਇਸ ਪਿੰਡ ਵਿੱਚ ਸੋਨੇ ਦਾ ਕੰਮ ਕਰਦੇ ਹੋਏ ਦੁਕਾਨਾਂ, ਸੋਨੇ ਅਤੇ ਚਾਂਦੀ ਦੀਆਂ ਦੁਕਾਨਾਂ ਸੀ ਪਿੰਡ ਵਿੱਚ, ਜਿਹੜੇ 1947 ਦੀ ਹਿਜਰਤ ਟਾਈਮ ਇੱਥੋਂ ਹਿਜਰਤ ਕਰਕੇ ਅਤੇ ਚੜ੍ਹਦੇ ਪੰਜਾਬ ਚਲੇ ਗਏ ਸੀ। ਹੁਣ ਪਿੰਡ ਚੱਲਦੇ ਹਾਂ ਅਤੇ ਚੱਲ ਕੇ ਉੱਥੇ ਕਿਸੇ ਬੰਦੇ ਦਾ ਇੰਟਰਵਿਊ ਕਰਨੇ ਆ। ਅੱਲਾ ਕਰੇ ਸਾਨੂੰ ਬੰਦਾ ਲੱਭ ਜਾਵੇ ਉੱਥੋਂ ਦਾ ਜਿਹੜਾ ਬਛਿੰਦਾ, ਅਤੇ ਉਹਦੇ ਨਾਲ ਗੱਲਬਾਤ ਵੀ ਕਰਾਂਗੇ, ਇੰਟਰਵਿਊ ਕਰਾਂਗੇ, ਅਤੇ ਉਹਨਾਂ ਨਾਲ ਵੀਡੀਓ ਕਾਲ ਵੀ ਕਰਾਵਾਂਗੇ। ਚੰਨਨ ਖੰਨਾ ਸਾਹਿਬ ਇਹ ਪਿੰਡ ਹੈ ਜੀ ਵਲਗਣ ਸਹੇਲ। ਅਸੀਂ ਪਹੁੰਚ ਗਏ ਹਾਂ। ਇਹ ਪਿੰਡ ਹੈ, ਪਿੰਡ ਦੀ ਲੋਕ। ਅਤੇ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੇ ਵੱਡਿਆਂ ਦਾ ਪਿੰਡ ਵਿਖਾਇਆ ਜਾਏ, ਤਾਂ ਸਾਨੂੰ ਕਮੈਂਟ 'ਚ ਜ਼ਰੂਰ ਦੱਸਿਓ। ਅਸੀਂ ਜ਼ਰੂਰ ਤੁਹਾਡਾ ਪਿੰਡ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਇੰਟਰਵਿਊ ਕਰਾਂਗੇ। ਹੈਲੋ, ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਦੇਖਦੇ ਪਏ ਹੋ ਸਾਡਾ YouTube ਚੈਨਲ, ਅਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ। ਅਸੀਂ ਇਸ ਟਾਈਮ ਪਹੁੰਚੇ ਹਾਂ ਜੀ ਪਿੰਡ ਵਲਗਣ ਸਹੇਲ, ਜਿਹਦਾ ਪਹਿਲਾ ਜ਼ਿਲ੍ਹਾ 47 ਤੋਂ ਪਹਿਲੇ ਸੀ ਸ਼ਿਵਪੁਰਾ। ਹੁਣ ਇਹਦਾ ਸਾਬਕਾ ਜਿਹੜਾ ਹੁਣ ਹੈਗਾ ਮੌਜੂਦਾ ਹੈ ਜ਼ਿਲ੍ਹਾ ਇਹਦਾ ਹੈਗਾ ਨਨਕਾਣਾ ਸਾਹਿਬ। ਇਹ ਸਾਨੂੰ ਵੀਡੀਓ ਸਾਡੀ ਇਹਦੇ ਵਿੱਚ ਇੱਕ ਭਾਈ ਹੈ ਸਾਡਾ ਵੀਵਰ ਚੰਨਨ ਖੰਨਾ ਸਾਹਿਬ, ਉਹਨਾਂ ਦੇ ਵੱਡਿਆਂ ਦਾ ਪਿੰਡ ਹੈ, ਉਹਨਾਂ ਦੇ ਦਾਦੇ ਹੋਰਾਂ ਦਾ। ਚੰਨਨ ਖੰਨਾ ਵਲਦ ਜਨਕ ਰਾਜ ਖੰਨਾ, ਡਾਕਟਰ ਜਨਕ ਰਾਜ ਖੰਨਾ ਸਾਹਿਬ, ਇਹ ਉਹਨਾਂ ਦਾ ਵੱਡਿਆਂ ਦਾ ਪਿੰਡ ਹੈ ਜੀ। ਉਹਨਾਂ ਦੇ ਦਾਦਾ ਜੀ ਕੁੰਦਨ ਲਾਲ ਖੰਨਾ ਅਤੇ ਮੁਲਕ ਰਾਜ ਖੰਨਾ। ਇਹ 47 ਤੋਂ ਪਹਿਲਾਂ ਉਹ ਇੱਥੋਂ ਹਿਜਰਤ ਕਰਕੇ ਅਤੇ ਚੜ੍ਹਦੇ ਪੰਜਾਬ ਚਲੇ ਗਏ ਸਨ। ਉਹ ਸਾਨੂੰ ਕਮੈਂਟਸ ਕਰਦੇ ਪਏ ਸੀ ਕਿ ਭਾਈ ਤਨਵੀਰ ਲਾਜ਼ਮਨ ਜਾਓ, ਸਾਡਾ ਪਿੰਡ ਵਿਖਾਓ, ਨਾਲੇ ਉੱਥੋਂ ਬਜ਼ੁਰਗਾਂ ਦੇ ਕਿਸੇ ਨਾਲ ਗੱਲ ਕਰਾਓ, ਅਤੇ ਉੱਥੋਂ ਇੰਟਰਵਿਊ ਕਰੋ। ਅਤੇ ਅਸੀਂ ਇਹ ਜਿਹੜੀ ਉਹਨਾਂ ਵਾਸਤੇ ਵੀਡੀਓ ਬਣਾਉਣ ਵਾਸਤੇ ਆਏ ਹਾਂ। ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੇ ਵੱਡਿਆਂ ਦਾ ਪਿੰਡ ਵਿਖਾਇਆ ਜਾਏ, ਉੱਥੋਂ ਦੇ ਬੰਦੇ ਦਾ ਕਿਸੇ ਦਾ ਇੰਟਰਵਿਊ ਕੀਤਾ ਜਾਏ, ਤਾਂ ਸਾਨੂੰ ਆਪਣੇ ਕਮੈਂਟ ਦਾ ਜਿਹੜਾ ਹੈ ਉਹ ਕਰੋ, ਵਿੱਚ ਕਮੈਂਟ 'ਤੇ ਲਿਖ ਦੇਵੋ, ਅਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਉਸ ਪਿੰਡ ਦਾ ਵੀ ਇੰਟਰਵਿਊ ਕਰੀਏ, ਉੱਥੋਂ ਪਿੰਡ ਵਿਖਾਈਏ ਤੁਹਾਡੇ ਵੱਡਿਆਂ ਦਾ, ਅਤੇ ਉੱਥੋਂ ਦੀ ਵੀਡੀਓ ਵੀ ਬਣਾਈਏ। ਤੁਹਾਨੂੰ ਵੀਡੀਓ ਕਰਨੇ ਸ਼ੁਰੂ ਜੀ। अस्सलाम वालेकुम जी। अस्सलाम वालेकुम बुजुर्गो। अस्सलाम वालेकुम। ਕੀ ਹਾਲ ਜੀ? ਠੀਕ ਜੀ? ठीक है। ਬਜ਼ੁਰਗੋ ਨਾਂ ਕੀ ਤੁਹਾਡਾ? मोहम्मद असलम। ਮੁਹੰਮਦ ਅਸਲਮ। जी हाँ। ਠੀਕ ਹੋ ਗਿਆ। ਬਾਬੇ ਆ ਪਿੰਡ ਕਿਹੜਾ ਜਿੱਥੇ ਬੈਠੇ ਹਾਂ ਅਸੀਂ? वलगन सहेल। ਵਲਗਣ ਸੁਹੇਲ। ਇਹਦਾ ਤਹਿਸੀਲ ਜ਼ਿਲ੍ਹਾ ਕਿਹੜਾ? ननकाना। ਪਹਿਲੇ ਕਿਹੜਾ ਹੁੰਦਾ ਸੀ 47 ਤੋਂ? पहले शेखपुरा। ਪਹਿਲੇ ਸ਼ਿਵਪੁਰਾ ਸੀ। ਠੀਕ ਹੋ ਗਿਆ। ਤੇ ਬਾਬੇ ਉਹਦੇ ਲਾਗੇ ਲਾਗੇ ਪਿੰਡ ਕਿਹੜੇ ਨੇ ਹੋਰ? मछराड़ा। ਹਾਂਜੀ अलालकोट, बालकोट। ਹਾਂਜੀ ਹਾਂਜੀ। ਉਹਦੇ ਨਾਲ ਪਿੰਡ ਮਾਨਾ ਦੇ। ਅੱਛਾ ਅੱਛਾ। ਹੋਰ ਕੋਈ ਪਿੰਡ ਹੈ ਨੇ? ਪਿੰਡ ਦੇ ਆਲੇ ਦੁਆਲੇ ਪਿੰਡ ਇਹ ਨੇ? ਹਾਂ, ਪੰਜੇ ਪਿੰਡ ਮਾਨਾ ਦੇ। ਤਾਣੀ ਚੱਕ। ਅੱਛਾ ਅੱਛਾ, ਸਹੀ। ਤੇ ਬਾਬੇ ਉਹ ਪਿੰਡ 47 ਤੋਂ ਪਹਿਲਾਂ ਕਿਹੜਾ ਕੁ ਸੀ?
47 ਤੋਂ ਪਹਿਲਾਂ ਕਿੱਡਾ ਕੁ ਸੀ ਪਿੰਡ? ਅਜਾੜਿਆਂ ਤੋਂ ਪਹਿਲਾਂ ਕਿੱਡਾ ਕੁ ਸੀ ਪਿੰਡ? ਪਿੰਡ ਵਾਹਵਾ ਐਡਾ ਹੀ ਆ, ਥੋੜੇ ਵਧਿਆ। ਥੋੜੇ ਵਧਿਆ। ਇੱਥੇ ਪੱਤੀਆਂ ਕਿੰਨੀਆਂ ਸੀ ਪਿੰਡ ਦੀਆਂ ਉਸ ਟਾਈਮ? ਕਿੰਨੀਆਂ ਪੱਤੀਆਂ ਸਨ ਉਸ ਟਾਈਮ 47 ਟਾਈਮ ਪਿੰਡ ਦੀਆਂ? ਕੋਈ ਨਹੀਂ ਸੀ। ਨੰਬਰਦਾਰ ਪਿੰਡ ਦਾ ਕਿਹੜਾ ਸੀ? ਨੰਬਰ ਦਾ ਦਿਲ ਮੁਹੰਮਦ। ਦਿਲ ਮੁਹੰਮਦ ਇੱਕ ਹੀ ਸੀ ਨੰਬਰਦਾਰ? ਇੱਕ ਸ਼ਹਿਬਾਜ਼, ਇੱਕ ਸ਼ਬਾਜ਼। ਨੰਬਰਦਾਰ ਕਿੰਨੇ ਹਨ ਸਾਰੇ? ਦੋ ਹਾਂ, ਦੋਵੇਂ ਮੁਸਲਮਾਨਾਂ ਦੇ ਹਨ। ਮੁਸਲਮਾਨ। ਅੱਛਾ। ਤੇ ਪਿੰਡ ਵਿੱਚ ਗੁਰਦੁਆਰਾ ਹੈ ਸੀ ਉਦੋਂ? ਨਹੀਂ, ਗੁਰਦੁਆਰਾ ਕੋਈ ਨਹੀਂ ਸੀ। ਅੱਛਾ ਬਜ਼ੁਰਗੋ, ਪਿੰਡ 'ਚ ਮਸਜਿਦ ਹੈ ਸੀ ਉਦੋਂ? ਮਸਜਿਦ ਐਸੀ ਕਿੰਨੀਆਂ ਮਸਜਿਦਾਂ ਸਨ? ਇੱਕ ਸੀ। ਇੱਕ ਮਸਜਿਦ ਸੀ? ਹਾਂ। ਕੋਈ ਗੁਰਦੁਆਰਾ ਸਿੱਖਾਂ ਦਾ ਜਾਂ ਹਿੰਦੂਆਂ ਦਾ? ਨਾ, ਕੋਈ ਨਾ। ਅੱਛਾ ਬਾਬੇ, ਉਹ 47 ਤੋਂ ਪਹਿਲਾਂ ਕੋਈ ਨਹੀਂ ਸੀ। ਇਸ ਪਿੰਡ ਵਿੱਚ ਕਿਹੜੀ ਬਰਾਦਰੀ ਤੇ ਕਿਹੜੀ ਕੌਮ ਕੌਣ ਰਹਿੰਦਾ ਸੀ? ਮਾਂ ਨਹੀਂ ਸੰਸਾਰ ਹੈ। ਨਹੀਂ ਦੱਸੋ ਨਾ, ਕੌਣ ਸਨ? ਮੁਸਲਮਾਨ ਕਿਹੜੇ? ਮੁਸਲਮਾਨ। ਹੋਰ? ਮਾਂ ਨਹੀਂ ਸੰਸਾਰ ਹੈ। ਹੋਰ ਕੌਣ ਸਨ ਇਤਲਾ ਮੁਸਲਮਾਨਾਂ ਤੋਂ ਇਲਾਵਾ? ਹੋਰ ਰਈਅਤ ਹੀ ਬੈਠੀ ਸੀ, ਕਮਿਆਰ ਸ਼ਮਾਰ। ਨਹੀਂ, ਸਿੱਖ ਹਿੰਦੂ ਖੱਤਰੀ ਵਗੈਰਾ ਕੋਈ ਨਹੀਂ ਸਨ? ਹਿੰਦੂ ਖੱਤਰੀ ਹੀ ਸਨ। ਇਹ ਤਾਂ ਤੁਹਾਨੂੰ ਪੁੱਛਣਾ ਬਜ਼ੁਰਗੋ, ਦੱਸੋ ਵੀ ਕਿਹੜੇ ਰਹਿੰਦੇ ਹਨ ਤੇ ਕੌਣ ਸਨ? ਖੱਤਰੀ ਸਨ ਮਥੇਲਾ। ਹਾਂਜੀ। ਠਾਕਰ। ਅੱਛਾ ਜੀ। ਅਮੀਰਾ। ਹਾਂ। ਇਹ ਖੱਤਰੀ ਹੈ ਤੇ ਸੁਨਿਆਰਿਆ, ਸੋਹਣਾ ਤੇ ਦੀਵਾਨ। ਸੋਹਣਾ ਤੇ ਦੀਵਾਨ ਇਹ ਸੁਨਿਆਰਿਆ। ਇਹ ਸੁਨਿਆਰਾਂ ਦਾ ਕੰਮ ਕਰਦੇ ਹਨ? ਹਾਂ। ਅੱਛਾ, ਕਿੰਨੇ ਘਰ ਸਨ ਤਕਰੀਬਨ ਇੱਥੇ ਖੱਤਰੀਆਂ ਸਿੱਖਾਂ ਦੇ? 4-5 ਹੀ ਆ। 4 ਕੋਈ ਆ, 2 ਉਹਨਾਂ ਦੇ ਘਰ ਹੀ ਸਨ। ਟੋਟਲ ਘਰ ਕਿੰਨੇ ਕੁ ਸਨ ਸਾਰੇ ਮੁਸਲਮਾਨਾਂ ਤੋਂ ਇਲਾਵਾ? 5-6 ਹੀ ਆ। 5-6 ਘਰ ਸਨ। ਹਾਂ। ਅੱਛਾ, ਜਿਹੜਾ ਤੁਸੀਂ ਦੱਸਿਆ ਜਿਹੜੇ ਤੁਸੀਂ ਦੱਸਿਆ ਇਹਨਾਂ ਦੇ ਸੁਨਿਆਰਿਆਂ ਦੇ ਨਾਂ ਨੂੰ ਕੀ ਨੇ? ਜਿਹੜੇ ਖੱਤਰੀ ਕੰਮ ਕਰਦੇ ਆ ਉਸ ਹਿੰਦੂਆਂ ਦੇ ਘਰ ਸਨ, ਉਹਨਾਂ ਦਾ ਕੀ ਨਾਂ ਸਨ? ਹਿੰਦੂ? ਹਾਂਜੀ। ਖੱਤਰੀ ਹਾਂਜੀ। ਖੱਤਰੀ ਦੁਕਾਨਾਂ ਕਰਦੇ ਹਨ। ਨਹੀਂ ਬਾਬੇ, ਉਹ ਦੂਸਰੇ ਜਿਹੜੇ ਸੁਨਿਆਰਿਆਂ ਦੇ ਕੰਮ ਕਰਦੇ ਉਹਨਾਂ ਦਾ ਨਾਂ ਕੀ ਸੀ, ਉਹ ਦੱਸੋ ਥੋੜਾ। ਵੱਡਾ ਸੋਹਣਾ, ਨਿੱਕਾ ਦੀਵਾਨ ਆ। ਅੱਛਾ। ਸੋਹਣਾ ਜਿਹੜਾ ਸੋਨੇ ਦਾ ਕੰਮ ਕਰਦਾ, ਦੀਵਾਨ ਚਾਂਦੀ ਦਾ ਕਰਦਾ। ਚਾਂਦੀ ਦਾ ਕਰਦਾ ਸੀ। ਹਾਂ। ਤੇ ਉਹਨਾਂ ਦੇ ਕੋਲ ਔਲਾਦ ਹੋਰ ਮੁੰਡੇ ਕਿੰਨੇ ਹਨ? ਸਾਰੀ ਔਲਾਦ ਪਤਾ? ਮੁੰਡੇ ਆਏ, ਮੈਨੂੰ ਯਾਦ ਨਹੀਂ ਆਉਣਾ। ਜਿਹਦਾ ਨਾਂ ਹੈ ਯਾਦ ਦੱਸ ਦਿਓ। ਕੁੰਦਨ ਕੇ ਕੀ ਹੋ ਜਾ ਨਾਂ ਹੀ ਸੀ। ਅੱਛਾ। ਹੋਰ? ਮੁਲਖਾ। ਹਾਂਜੀ। ਤੇ ਕੁੰਦਨ। ਹਾਂਜੀ। ਇਹ 2 ਹੀ ਸਨ। ਇਹ 2 ਭਰਾ। ਇਹਨਾਂ ਦੀ ਦੁਕਾਨਾਂ ਭਲਾ ਕਿੱਥੇ ਕਰ ਸਨ? ਮਸਜਿਦ ਦੇ ਕੋਲ ਹੀ ਸਨ। ਇੱਥੇ ਪਿੰਡ ਵਿੱਚ ਬਣਾਈਆਂ ਸਨ? ਹਾਂ, ਇਸ ਮਸਜਿਦ ਦੇ ਕੋਲ ਹੀ ਸਨ। ਹਾਂ। ਸੁਨਿਆਰਾਂ ਦਾ ਕੰਮ ਕਰਦੇ ਸੀ? ਹਾਂ, ਸੁਨਿਆਰਿਆਂ ਦਾ। ਤੇ ਇਹਨਾਂ ਦੀ ਦੁਕਾਨ ਕੋਲ ਲਾਮੇ ਵੀ ਆ ਸੀ? ਲਾਮੇ ਦਾ ਪਤਾ ਨਹੀਂ, ਇੱਥੇ ਕਰਦੇ ਆ ਕੰਮ। ਇੱਥੇ ਕਰਦੇ ਆ। ਅੱਛਾ। ਉਹਨਾਂ ਜ਼ਮੀਨ ਹੈ ਸੀ ਭਲਾ? ਨਹੀਂ, ਜ਼ਮੀਨ ਕੋਈ ਨਹੀਂ। ਕਿਸੇ ਖੱਤਰੀ ਕੋਈ ਨਹੀਂ ਜ਼ਮੀਨ? ਨਾ ਖੱਤਰੀਆਂ ਦੀ, ਨਾ ਸੁਨਿਆਰਾਂ ਦੀ ਕੋਈ ਜ਼ਮੀਨ ਕੋਈ ਨਹੀਂ ਸੀ। ਅੱਛਾ। ਤੇ ਬਾਬੇ, ਪਿੰਡ ਵਿੱਚ ਖੂਹੀਆਂ ਸਨ ਉਦੋਂ? ਖੂਹੀਆਂ ਕੋਈ? ਖੂਹੀ ਆ, ਮਸਜਿਦ ਦੀ ਖੂਹੀ ਆ। ਅੱਛਾ। ਮਸਜਿਦ ਵੀ ਤੇ ਜਿਹੜੇ ਘਰਾਂ ਵਾਲੇ ਪਾਣੀ ਪੂਣੀ ਕਿੱਥੋਂ ਭਰਦੇ ਸਨ? ਇਹ ਤਾਂ ਖੂਹੀ ਤੋਂ ਹੀ। ਸਾਰੇ ਇੱਥੋਂ ਭਰਦੇ ਹਨ? ਇੱਥੋਂ ਹੀ। ਮੁਸਲਮਾਨ ਵੀ ਖੱਤਰੀ ਵੀ ਸਾਰੇ ਟੋਟਲ ਇੱਥੋਂ ਭਰਦੇ ਹਨ? ਕਿੰਨੀਆਂ ਖੂਹੀਆਂ ਹਨ ਭਲਾ ਪਿੰਡ? ਇੱਕੋ ਹੀ ਆ। ਇੱਕ ਹੀ ਸੀ? ਹਾਂ। ਅੱਛਾ। ਤੇ ਲਾਗੇ ਪਿੰਡ ਦੇ ਆਲੇ ਦੁਆਲੇ ਖੂਹੀਆਂ ਸਨ? ਬਾਹਰ ਪੈਲੀਆਂ ਵਿੱਚ ਖੂਹ ਜਿਹੜੇ ਕਿੰਨੇ? ਖੂਹ ਲਾਮਾਂ ਦੇ ਪੈਲੀਆਂ 'ਚ ਹੀ ਸਨ। ਕਿੱਧਰ ਸਨ? ਕਿੱਥੇ ਕਰਕੇ ਕੋਈ ਨਾਂ ਨੂੰ ਮਸ਼ਹੂਰ ਹੋਵੇ ਖੂਹ ਦਾ ਨਾਮ? ਇੱਕ ਇੱਥੇ ਨਾਲ ਮਿੱਠਾ ਖੂਹ ਹੀ ਸੀ। ਅੱਛਾ ਜੀ। ਮਿੱਠਾ ਖੂਹ ਨੂੰ ਆਉਂਦੇ? ਹਾਂ। ਅੱਛਾ ਜੀ। ਉੱਥੋਂ ਹੀ ਲੋਕੀ ਪਾਣੀ ਲਿਆਉਂਦੇ ਸਨ ਤੇ ਮਸਜਿਦ ਵਾਲੇ ਖੂਹ 'ਚ ਭਰਦੇ ਸਨ। ਅੱਛਾ ਜੀ। ਇਹ 2 ਹੀ ਖੂਹ ਸਨ ਇੱਥੇ। ਬਾਕੀ ਦੂਰ ਪੈਲੀਆਂ 'ਚ ਹੀ ਸਨ। ਪਿੰਡ ਕੋਲ ਹੀ 2 ਹੀ ਸਨ। ਅੱਛਾ, ਜਿਹੜਾ ਤੁਸੀਂ ਦੱਸਿਆ ਦੀਵਾਨ ਸਿੰਘ ਦੇ ਹਨ ਜਿਹੜੇ ਮੁੰਡੇ, ਮੁਲਖਾ ਤੇ ਦੂਸਰਾ ਕੁੰਨਨ ਲਾਲ ਜਿਹੜੇ? ਆਹ। ਅੱਛਾ। ਉਹਨਾਂ ਬਾਬੇ ਘਰ ਦਾ ਪਤਾ ਤੁਹਾਨੂੰ? ਕਿੱਥੇ ਕਰਕੇ ਘਰ ਸੀ? ਆਹ, ਪਤਾ ਹੈ। ਕਿੱਥੇ ਕਰਕੇ ਤਕਰੀਬਨ? ਮਸਜਿਦ ਲੱਗੇ ਕਹਿ ਰਹੇ? ਨਹੀਂ, ਮੈਂ ਇੱਥੇ ਤੇ ਦੁਕਾਨਾਂ ਸਨ, ਉਸ ਗੁੱਟ ਤੇ ਹੀ ਸਨ ਘਰ ਉਹਨਾਂ। ਦੁਕਾਨਾਂ ਉਹਨਾਂ ਦੀ ਇੱਥੇ ਮਸਜਿਦ ਲੱਗੇ ਸਨ? ਮਸਜਿਦ ਦੇ ਨਾਲ ਹੀ ਸਨ। ਘਰ ਥੋੜਾ ਹਟ ਕੇ ਸੀ? ਹਟ ਕੇ ਸੀ। ਪਤਾ ਤੁਹਾਨੂੰ ਕਿੱਥੇ ਆ? ਪਤਾ ਹੈ। ਅੱਛਾ। ਸਹੀ ਹੈ। ਤੇ ਬਜ਼ੁਰਗੋ, ਤੁਹਾਡੀ ਜ਼ਾਤ ਕੀ ਹੈ ਆਪਣੀ? ਮਾਨ ਜੀ? ਜੀ ਆ। ਅੱਛਾ। ਤੁਸੀਂ ਸ਼ੁਰੂ ਤੋਂ ਮੁਸਲਮਾਨ ਹੀ ਹੋ? ਸ਼ੁਰੂ ਤੋਂ ਮੁਸਲਮਾਨ। ਸਹੀ ਹੋ। ਅੱਛਾ। ਤੇ ਇੱਥੋਂ ਜਿਹੜੇ ਸਿੱਖ ਹੋਰ ਖੱਤਰੀ ਕੀ ਕਰਦੇ? ਉਹਨਾਂ ਦੀ ਦੁਕਾਨਾਂ ਹੋਰ ਐਸਾ ਕੀ ਕਾਰੋਬਾਰ ਸੀ ਉਹਨਾਂ ਦਾ? ਦੁਕਾਨਾਂ ਹੀ ਘਰ ਜਿਹੜੇ ਹਨ? ਦੁਕਾਨਾਂ ਹੀ ਕਰਦੇ ਸਨ। ਸਾਰੀਆਂ ਦੁਕਾਨਾਂ ਹੀ? ਨਹੀਂ ਤਾਂ ਉਹਨਾਂ ਦੇ ਪਿੰਡ ਵਿੱਚ ਸਨ ਜਾਂ ਲਾਮ ਹੀ ਕਿਤੇ ਕਰਦੇ? ਪਿੰਡ ਵਿੱਚ ਮਨ ਵਾਲੇ ਵਗੈਰਾ ਕੋਈ ਨਹੀਂ? ਸ਼ਹਿਰ ਸ਼ੂਰ ਕਿਤੇ? ਨਹੀਂ, ਆ ਜਿੱਥੇ ਬੈਠੇ ਆ ਇੱਥੇ ਉਹਨਾਂ ਨੇ ਖੱਤਰੀਆਂ ਦੁਕਾਨਾਂ ਹੁੰਦੀਆਂ, ਉਹਨਾਂ ਦੇ ਘਰ ਵੀ ਸਨ। ਅੱਛਾ। ਅੱਜ ਇੱਥੇ ਹੁਣ ਡੇਰਾ ਬਣਿਆ। ਐਸੇ ਜਗ੍ਹਾ ਤੇ ਆਉਂਦਾ ਇਹ ਦੁਕਾਨ? ਹਾਂ। ਅੱਛਾ। ਜਿਹੜਾ ਡੇਰਾ ਹੈ ਅੱਜ ਇੱਥੇ ਹੁਣ ਅਸੀਂ ਬੈਠੇ ਬਣਾਉਣੇ? ਹਾਂ, ਇੱਥੇ ਖੱਤਰੀਆਂ ਦੇ ਘਰ ਵੀ ਸਨ ਤੇ ਦੁਕਾਨਾਂ ਵੀ ਸਨ। ਦੁਕਾਨਾਂ ਵੀ? ਹਾਂ, ਨਾਲ ਜਿਵੇਂ ਦੁਕਾਨਾਂ ਹੁੰਦੀਆਂ ਹਾਂ। ਘਰਾਂ ਦੇ ਨਾਲ। ਨਹੀਂ, ਕਾਹਦੀਆਂ ਦੁਕਾਨਾਂ ਭਲਾ ਉਹਨਾਂ ਦੀਆਂ?
ਕਿਹੜੀ ਸ਼ੈ ਦੀਆਂ? ਕਰਿਆਨੇ ਦੀਆਂ ਹੀ। ਅੱਛਾ ਸੌਦਾ ਸਲਫ ਜਿਹੜਾ ਇਹ ਕਰਿਆਨੇ ਦੀਆਂ ਸਨ। ਕਰਿਆਨੇ ਦੀਆਂ। ਅੱਛਾ 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 ਸਹੀ। ਬਾਬੇ ਇਸ ਟਾਈਮ ਤੁਹਾਡੀ ਉਮਰ ਕਿੰਨੀ ਕੁ ਹੋਣੀ ਹੁਣ? 85 ਸਾਲ। 85 ਸਾਲ। ਹਾਂ ਯਾਨੀ ਤੁਸੀਂ 8-9 ਸਾਲ ਦੇ ਹੋ ਉਦੋਂ 47 'ਚ? ਹਾਂ ਤੀਜੀ ਮੈਂ ਪੜ੍ਹਦਾ ਹਾਂ। ਤੀਸਰੀ ਪੜ੍ਹਦੇ ਹੋ। ਹਾਂ ਤੇ ਬਜ਼ੁਰਗੋ ਇੱਥੇ ਸਕੂਲ ਆਇਆ ਸੀ ਪਿੰਡ 'ਚ? ਇਸ ਪਿੰਡ 'ਚ? ਹਾਂ ਨਵਾਂ ਹੀ ਬਣਿਆ, ਸਾਲ ਕੁ ਹੋਇਆ ਸੀ। ਅੱਛਾ ਤੇ ਨਹੀਂ 47 ਤੋਂ ਪਹਿਲਾਂ ਦੀ ਗੱਲ ਕਰਨੀ ਸਾਰੇ। ਹਾਂ ਬਣ ਗਿਆ ਸੀ। ਉਦੋਂ ਬਣ ਗਿਆ ਸੀ? ਬਣ ਗਿਆ ਸੀ। ਕਿੰਨੇ ਤੱਕ ਸੀ? ਪ੍ਰਾਇਮਰੀ 4 ਤੱਕ। ਅੱਛਾ 4 ਤੱਕ ਹੁੰਦੀ ਸੀ ਪ੍ਰਾਇਮਰੀ ਉਦੋਂ? ਹਾਂ ਤੁਸੀਂ ਗਏ ਸਕੂਲੇ? ਆਹੋ ਮੈਂ ਇੱਥੇ ਪੜ੍ਹਦਾ ਰਿਹਾ। ਅੱਛਾ ਤੇ ਤੁਹਾਡੇ ਨਾਲ ਕੋਈ ਖਤਰੇ ਮੁੰਡੇ ਪੜ੍ਹਦੇ ਹੋਣ, ਕੋਲ ਕਲਾਸ ਫੇਲ ਹੋਇਆ ਸੀ ਕੋਈ? ਪਹਿਲੀ ਜਮਾਤ ਮਛਰਾਲੇ ਪੜ੍ਹੀ, ਉਦੋਂ ਦੂਜੀ ਜਮਾਤ ਹੋ ਗਈ ਤੇ ਇੱਥੇ ਸਕੂਲ ਬਣਿਆ। ਅੱਛਾ 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 ਸਹੀ। ਤੇ ਤੁਹਾਡੇ ਨਾਲ ਮੈਂ ਕਿਹਾ ਮੁੰਡੇ ਪੜ੍ਹਦੇ ਹੋਣਗੇ ਖਤਰੀਆਂ ਦੇ ਉਸ ਟਾਈਮ? ਹੈ ਯਾਦ ਕਿਸੇ ਦਾ ਨਾਮ? ਆ ਮਨੋਹਰ ਲਾਲ ਤੇ ਹੋਏ ਨਾਂ ਹੈ ਉਹਨਾਂ ਦਾ। ਦੱਸ ਦਿਓ ਜਿਹੜਾ ਕੋਈ ਯਾਦ ਆਉਂਦਾ ਤੁਹਾਨੂੰ। ਹਾਂ ਸਰਦਾਰ ਕੀ ਹੋਏ ਨਾਂ ਹੀ ਸੁਣੋ। ਅੱਛਾ ਅੱਛਾ ਤੇ ਤੁਹਾਡੇ ਸਕੂਲੇ ਜਿਹੜੇ ਮਾਸਟਰ ਸਨ ਉਹਨਾਂ 'ਚ ਕੋਈ ਮੁਸਲਮਾਨ ਮਾਸਟਰ ਨੇ ਜਾਂ ਦੂਸਰੇ ਵੀ ਸਨ ਕੋਈ? ਮੁਸਲਮਾਨ ਹੈ। ਖਤਰੀ ਮਾਸਟਰ ਕੋਈ ਨਹੀਂ ਸੀ? ਨਹੀਂ ਨਾ ਕੋਈ ਸਿੱਖ ਸੁੱਖ ਕੋਈ? ਨਹੀਂ। ਅੱਛਾ ਜੀ। ਪਿੰਡ ਦੇ ਮਾਸਟਰ ਸਨ ਸਾਰੇ? ਪਿੰਡ ਦਾ ਮੁਨਸ਼ੀ ਕੁਰੈਸ਼ੀ ਇੱਥੇ ਪੜ੍ਹਾਉਂਦਾ ਸੀ, ਫਜ਼ਲ ਕਰੀਮ ਨਾਸ। ਅੱਛਾ ਅੱਛਾ ਇੱਕੋ ਮਾਸਟਰ ਹੀ ਆ। ਥੋੜੇ ਜਿਹੇ ਮੁੰਡੇ ਪੜ੍ਹਦੇ। ਤੇ ਇਹਨਾਂ ਦਾ ਗੁਰਦੁਆਰੇ ਤੋਂ ਇਲਾਵਾ ਕੋਈ ਨਹੀਂ ਸੀ ਕੋਈ ਹੈ ਹਿੰਦੂਆਂ ਦਾ ਜਿਹੜਾ? ਨਹੀਂ ਗੁਰਦੁਆਰਾ ਮੰਦਿਰ ਵੀ ਕੋਈ ਨਹੀਂ ਸੀ? ਨਾ ਦੇਵੀ ਮਾਤਾ ਵਗੈਰਾ ਕੋਈ ਸ਼ੈ ਨਹੀਂ? ਨਾ। ਤੇ ਉਹ ਜਦੋਂ ਫੌਤ ਹੁੰਦੇ ਹਾਂ ਉਦੋਂ ਕੀ ਕਰਦੇ ਹਾਂ? ਉਹਦੇ ਜਾਂਦੇ ਕੋਈ? ਇਹ ਤਾਂ ਸਾੜਦੇ ਸਨ। ਆਹੋ ਉਹਨੂੰ ਜਿਹਨੂੰ ਕੀ ਕਹਿੰਦੇ ਨੇ ਉਹਨੂੰ ਜਿੱਥੇ ਸਾੜਦੇ ਮੜੀਆਂ ਮੜੀਆਂ। ਉਹ ਕਿੱਥੇ ਕਰ ਗਏ ਬਾਬੇ ਉਹਨਾਂ ਦੀਆਂ? ਉਹ ਇੱਥੇ ਕੋਲ ਹੀ ਠਾਏ ਤੇ ਸਨ। ਪਿੰਡੋਂ ਕਿਹੜੀ ਸਾਈਡ ਦੇ ਭਲਾ? ਤਾਂ ਲਾਂਦੇ ਪਾਸੇ। ਅੱਛਾ ਲਾਂਦੇ ਪਾਸੇ। ਹੋਰ ਕੋਈ ਵਾਕਿਆ ਸੁਣਾਓ ਕੋਈ ਉਦੋਂ ਦਾ ਬਜ਼ੁਰਗਾਂ ਦਾ ਇਹਨਾਂ ਦਾ ਜਿਹੜੇ ਇੱਥੋਂ ਗਏ ਨੇ ਉਹਨਾਂ ਦਾ ਕੋਈ ਗੱਲਬਾਤ ਸੁਣਾਓ ਕੋਈ ਬਾਬੇ? ਉਹਨਾਂ ਹੀ ਸਮਾਲਾ, ਸਾਨੂੰ ਐਡਾ ਸਮਾਲਾ ਉਹਨਾਂ ਦਾ ਕੋਈ ਨਹੀਂ। ਜਿਹੜੀ ਸ਼ਾਇਦ ਤੁਹਾਨੂੰ ਯਾਦ ਬਚਪਨ ਦੀ ਸੁਣਾ ਦਿਓ। ਨਹੀਂ ਉਹਨਾਂ ਦੀ ਮੁਸਲਮਾਨਾਂ ਦੀ ਸੁਣਾ ਦਿਓ, ਕੋਈ ਸੁਣਾ ਦਿਓ ਗੱਲ। ਉਹ ਆਪ ਹੀ ਇੱਥੋਂ ਆਪ ਜਾਂਦੇ ਆਪਣੀ ਮਰਜ਼ੀ ਨਾਲ ਗਏ ਨੇ। ਉਹਨਾਂ ਨੂੰ ਕੋਈ ਸ਼ਖਸੀਅਤ ਕੋਈ ਨਹੀਂ ਹੋਈ। ਅੱਛਾ 47 ਟਾਈਮ ਜਦੋਂ ਨਿਕਲ ਲੱਗੇ ਨੇ ਇੱਥੋਂ ਮੁਸਲਮਾਨ, ਹਾਂ ਜਿਹੜੇ ਸਿੱਖ ਹਿੰਦੂ ਜਿਹੜੇ ਨੇ ਉੱਧਰ ਗਏ ਨੇ ਤੇ ਉੱਧਰੋਂ ਮੁਸਲਮਾਨ ਇੱਧਰ ਆਏ ਨੇ, ਉਦੋਂ ਹਿਜਰਤ ਟਾਈਮ ਜਦੋਂ ਇੱਥੋਂ ਨਿਕਲੇ ਨੇ ਉਹਨਾਂ ਪਿੰਡ ਤੇ ਕੋਈ ਹਮਲਾ ਤਾਂ ਨਹੀਂ ਹੋਇਆ ਸਿੱਖਾਂ ਦੇ? ਨਾ ਕੋਈ ਨਾ। ਇੱਥੇ ਕੋਈ ਇਸਲਾਮ ਦੇ ਪਿੰਡ ਦਾ ਕੋਈ ਨਹੀਂ ਕੋਈ ਪਿਆ? ਨਾ ਕੋਈ ਨਾ। ਸਹੀ ਸਲਾਮਤ ਗਏ ਨੇ ਇੱਥੇ? ਸਹੀ ਸਲਾਮਤ ਗਏ ਨੇ। ਅੱਛਾ ਉਹ ਆਪਣੇ ਇੱਥੋਂ ਜਦੋਂ ਤੁਰੇ ਨੇ ਜਿਹੜੇ ਖਤਰੀ ਦੇ? ਹਾਂ ਨਨਕਾਣੇ ਗਏ ਬਜ਼ੁਰਗੋ ਆਪੇ ਇੱਥੋਂ ਗਏ ਨੇ ਜਾਂ ਪਿੱਛੋਂ ਕਾਫਲਾ ਕੋ ਆਇਆ ਸੀ ਉਹਦੇ ਨਾਲ ਰਲ ਕੇ ਗਏ? ਇਹ ਨਹੀਂ ਯਾਦ ਗਏ ਤੇ ਇੱਥੋਂ ਆਪੇ ਹੀ ਆਏ। ਉਹਨੇ ਦੁਕਾਨਾਂ ਤੋਂ ਨਹੀਂ ਸਾੜੀ ਥੋੜੀਆਂ ਉਦੋਂ? ਨਹੀਂ ਕੁਝ ਵੀ ਨਾ, ਮਤਲਬ ਕੁਛ ਨਹੀਂ ਉਹਨੂੰ ਕਿਹਾ ਆਪਣੀ? ਇੰਝ ਗਏ। ਤੇ ਉਹਨਾਂ ਦਾ ਖਤਰੀਆਂ ਦਾ ਮੁਸਲਮਾਨਾਂ ਦਾ ਰਹਿਣ ਸਹਿਣ ਕਿਵੇਂ ਸੀ ਜੀ ਪਹਿਲਾਂ 47 ਤੋਂ? ਤੁਹਾਡੇ ਨਾਲ ਰਹਿਣ ਸਹਿਣ ਉਹਨਾਂ ਕਿਵੇਂ ਦਾ ਸੀ? ਸਹੀ ਆ। ਸਾਡੀ ਜਿਵੇਂ ਰਈਅਤ ਹੁੰਦੀ ਹੈ ਜੀ ਕਰਕੇ ਰਹਿੰਦੇ ਸਨ। ਕੋਈ ਲੜਾਈ ਝਗੜਾ ਨਹੀਂ ਸੀ? ਯਾਰ ਮੁਹੱਬਤ ਸਹੀ ਰਹਿ ਰਿਹਾ? ਨਾ ਕੁਝ ਵੀ ਨਾ। ਅੱਛਾ ਅੱਛਾ ਸਹੀ। ਤੇ ਇੱਥੋਂ ਕਿੱਥੇ ਗਏ ਭਲਾ ਕੈਂਪ 'ਚ ਪਤਾ? ਨਹੀਂ ਇਹ ਨਹੀਂ ਪਤਾ। ਨਨਕਾਣੇ ਨੂੰ ਗਏ, ਮਨ ਵਾਲੇ ਲੱਗਾ ਕੈਂਪ ਤਾਂ ਤੁਹਾਨੂੰ ਪਤਾ ਹੀ ਹੋਣਾ ਕਿੱਥੇ ਲੱਗਾ? ਨਨਕਾਣੇ ਗਏ। ਇੱਥੋਂ ਨਨਕਾਣਾ ਗਏ। ਉੱਥੋਂ ਗੱਡੀ ਤੇ ਇੱਥੋਂ ਬਜ਼ੁਰਗੋ ਨਨਕਾਣਾ ਕਿੰਨਾ ਕੁ ਬੜਾ? ਉਸ ਵਿੱਚੋਂ ਤਾਂ 7 ਕੁ ਮੀਲ ਆ, ਤਾਂ ਹੁਣ ਪਤਾ ਨਹੀਂ ਕਿੰਨਾ ਕੁ ਕਿਲੋਮੀਟਰ ਦੇ ਨਾਲ 14-15 ਕੋਲ। ਅੱਛਾ ਸਹੀ ਉਸ ਸਹੀ। ਗੁਰਦੁਆਰਾ ਸਾਰਾ ਕੁਝ। ਹੋਰ ਕੋਈ ਗੱਲਬਾਤ ਉਸ ਟਾਈਮ ਦੀ ਕੀ ਸੁਣਾਓ ਕਿੰਨਾ ਦੀ? ਮੈਨੂੰ ਕੋਈ ਯਾਦ ਨਹੀਂ। ਕੋਈ ਯਾਦ ਨਹੀਂ? ਮੈਂ ਬਾਹਰ ਆ ਸਕਦਾ 7-8 ਸਾਲ ਦੇ ਨੂੰ ਕੋਈ ਗੱਲ ਯਾਦ ਕੋਈ ਨਹੀਂ ਹੁੰਦੀ? ਛੋਟਾ ਹੀ ਆ। ਫਿਰ ਚਲੀਏ ਫਿਰ ਸਾਨੂੰ ਉਹਨਾਂ ਦੇ ਘਰ ਕੋਲ ਹੀ ਭਾਓ ਕੁੰਦਨ ਲਾਲ ਕਿਆਂ ਦੇ ਤੇ ਉਹਨਾਂ ਦੇ ਮੁਲਕ ਰਾਜ ਕਿਆਂ ਦੇ। ਮੁਲਕ ਰਾਜ ਤੇ ਉਹ ਕੁੰਦਨ ਲਾਲ ਕਿਆਂ ਜਿਹੜੇ ਘਰ ਕੋਲ ਸਾਨੂੰ ਉਹ ਦੱਸੋ ਕਿੱਥੇ ਕਰਕੇ ਵੀਡੀਓ ਬਣਾਉਣੀ ਹੈ ਉਹਦੇ ਨਾਲ? ਉਹ ਇੱਥੇ ਨਾਲ ਹੀ ਇੱਥੇ ਆ ਨਾਲ ਜਾਂਦੇ ਨਾਲ ਤੁਰਨਾ ਹੈ? ਨਹੀਂ ਆ ਨਾਲ ਜਾਣਦੇ ਨੇ ਤੁਹਾਨੂੰ ਵੀਡੀਓ ਬਣਾਉਣੀ ਤੁਹਾਡੀ? ਤੁਸੀਂ ਤੁਰਨਾ ਕਿ ਮੈਂ ਨਾਲ ਵੀਡੀਓ ਮੈਨੂੰ ਦੱਸਿਆ ਕਿੱਥੇ ਸੀ? ਥੋੜਾ ਤੁਰ ਲਓ ਸਾਡੇ ਖਾਤਰ ਹੈ। ਮੈਂ ਵੀ ਏਡੀ ਦੂਰੋਂ ਆਇਆ। ਚਲੋ ਤੁਸੀਂ ਬਜ਼ੁਰਗ ਜਿਹੇ ਜਰਾ ਮੁੰਡੇ ਆ, ਆਸਤਾ ਆਸਤਾ ਤੁਹਾਡੇ ਨਾਲ ਤੁਰ ਜਾਣੇ ਜਿੰਨਾ ਮੋਟਰਸਾਈਕਲ ਤੇ ਭਾਵੇਂ ਬਾਈਕ ਚੱਲ ਜਾਣਾ। ਠੀਕ ਹੈ? ਨਹੀਂ ਕੋਈ ਨਹੀਂ ਤੁਰ ਕੇ ਵੀ ਲੱਗਾ ਜਾ। ਤੇ ਬਾਬੇ ਉਸ ਤੋਂ ਬਾਅਦ ਫਿਰ ਜਦੋਂ 47 ਤੋਂ ਚਲੇ ਗਏ ਨੇ ਹਿੰਦੁਸਤਾਨ, ਉਸ ਤੋਂ ਬਾਅਦ ਕੋਈ ਆਏ ਨੇ ਆਪਣਾ ਪਿੰਡ ਵੇਖਣ ਵਾਸਤੇ ਇੱਥੇ ਕੋਈ ਆਇਆ ਬਲਗਨ ਸੇਲ 'ਚ? ਖਤਰੀ ਇੱਕ ਆਇਆ ਰੋੜਾ ਨਾ ਸੂ ਆਉਂਦਾ ਰਿਹਾ। ਇੱਕ ਦੋ ਵਾਰੀ ਆਇਆ ਹੋਇਆ, ਉਹਦੇ ਪਿੱਛੇ ਉਹ ਵੀ ਨਹੀਂ ਆਇਆ। ਕਰਿਆਨੇ ਦੁਕਾਨਾਂ ਵਾਲਾ? ਕਰਿਆਨੇ ਵਾਲੇ ਮਥੇਲੇ ਦਾ ਪੁੱਤਰ ਸੀ। ਮਥੇਲੇ ਦਾ ਪੁੱਤਰ ਸੀ? ਉਹਦਾ ਨਾਂ ਕੀ ਸੀ? ਰੂੜਾ ਸਦੂੜਾ। ਖੱਤਰੀ ਸੀ ਉਹ? ਖੱਤਰੀ। ਉਹਨਾਂ ਦੀ ਕੀ ਦੁਕਾਨਾਂ ਸਨ? ਹਾਂ ਉਸ ਗੋਠ ਦੀ ਦੁਕਾਨ ਥਾ ਅੱਜ ਤੱਕ। ਅੱਛਾ ਉਹ ਆਉਂਦਾ ਰਿਹਾ ਇੱਥੇ? ਹਾਂ 2 ਵਾਰੀ ਆਇਆ ਫਿਰ ਨਹੀਂ ਆਇਆ। ਬਾਅਦ 'ਚ ਨਹੀਂ ਆਇਆ? ਸਹੀ। ਹੋਰ ਉਹ ਤੋਂ ਇਲਾਵਾ ਕੋਈ ਆਇਆ ਹੋਏ? ਨਾ ਕੋਈ ਨਹੀਂ ਆਇਆ? ਕੋਈ ਨਾ।
ਸਹੀ ਹੈ। ਚਲੋ ਆਓ ਫਿਰ ਚਲੀਏ ਫਿਰ। ਚਲੋ। ਆਓ ਸਾਨੂੰ ਕਿੱਥੇ ਜਾਣਾ। ਇਹ ਘਰ ਹੂੰ ਜਿਹੜੀ ਜਿਹੜੀ ਸ਼ਾਇਦ ਪਤਾ ਦੱਸ ਦੇਵੋ ਕੋਈ ਨਾ। ਇੱਥੇ ਉਹ ਦੁਕਾਨਾਂ ਸਨ ਇਹ ਮਕਾਨ ਤਾਂ ਮੈਨੂੰ ਲੱਗਦਾ ਪੁਰਾਣੇ ਨਹੀਂ ਹੈ। ਆਹ ਇਹ ਸਾਡੇ ਹੀ ਨੇ। ਇਹ ਕਿਹਦਾ ਘਰ ਹੁੰਦਾ? ਇਹ ਬਾਅਦ ਚ ਬਣਿਆ ਕੋਈ ਕੰਧ ਹੈ ਪੁਰਾਣੀ? ਨਹੀਂ ਬਾਹਰ ਮਸਜਿਦ ਇੱਥੇ ਬਾਬੇ ਆ ਕੀ ਹੈ ਜਿਹੜਾ ਇਹ ਮਕਾਨ ਪੁਰਾਣਾ ਨਹੀਂ ਗਾ? ਨਹੀਂ ਨਹੀਂ ਅਜੇ ਢੱਠਿਆ ਮੈਨੂੰ ਤਾਂ ਪੁਰਾਣਾ ਲੱਗਦਾ ਪਿਆ। ਪੁਰਾਣਾ ਉਸ ਵਕਤ ਦਾ ਨਹੀਂ ਲੇਕਿਨ ਹੈ ਪੁਰਾਣਾ ਹੀ। ਨਹੀਂ 47 ਤੋਂ ਪਹਿਲਾਂ ਦਾ। ਮਸਜਿਦ ਕਾਨ ਲੈ ਪੁਰਾਣੀ। ਉਹ ਵੀ ਵਿਖਾਉਂਦੇ ਆ ਤੁਹਾਨੂੰ ਮਸਜਿਦ ਵੀ ਆ ਜਾਓ। ਨਹੀਂ ਮਸਜਿਦ ਤਾਂ ਕੋਈ ਫਿਰ ਬਣਾ ਲਈ ਹੋਣੀ ਨਾ। ਨਹੀਂ ਆਂਦੇ ਮਸਜਿਦ ਪੁਰਾਣੀ ਚਲੋ ਕੁਝ ਹੋਈ ਹੋਈ ਆ ਜਾਓ ਉੱਥੇ ਜੋ ਉਹਨਾਂ ਦੁਕਾਨਾਂ ਵਿਖਾਉਣੀਆਂ ਤਾਂ ਪਹਿਲੀ ਵਾਰ ਘਰ ਵੇਖ ਲਿਓ। ਇਹ ਸਾਰਾ ਢਾਹ ਕੇ ਦੁਬਾਰਾ ਬਣਾਇਆ ਹੋਇਆ ਇਹ ਜਿਹੜਾ ਇਹ ਮਕਾਨ। ਇਹ ਵੀ ਘਰ ਨਵਾਂ ਹੀ ਆ ਖੱਬੇ ਪਾਸੇ ਵਾਲਾ ਮਸਜਿਦ ਨਾਲ ਦਾ। ਆ ਜਾ ਉਹ ਹੀ ਮੈਂ ਤੁਹਾਨੂੰ ਵਿਖਾਉਣਾ ਹੈ। ਆ ਜਿਹੜਾ ਖੱਬੇ ਪਾਸੇ ਵਾਲਾ ਆਹ ਵਾਤਾਂ ਵਾ ਮੈਂ ਆਹ ਕਹਿ ਰਿਹਾ ਇਹਦੀ ਗੱਲ ਕਰਾਂਗੇ। ਇਹ ਬਾਅਦ ਹੀ ਬਣਿਆ। ਉਹ ਕੱਚੇ ਮਕਾਨ ਹੁੰਦੇ ਨੇ ਇਹ ਆ ਜਿੱਥੇ ਆ ਬੇਲਾ ਨਹੀਂ ਕਹਿੰਦਾ ਇੱਥੇ ਸਾਨੂੰ ਨਾ ਇਹ ਬਾਰੀਆਂ ਤਾਂ ਪਹਿਲੀਆਂ ਨੇ ਭਾਜੀ। ਹਾਂਜੀ ਆ ਬਾਰੀਆਂ ਉਤਨੀਆਂ ਪਹਿਲੀਆਂ ਨੇ 47 ਤੋਂ ਪਹਿਲਾਂ ਦੀਆਂ ਬਾਰੀਆਂ। ਆਹ ਪਹਿਲੀ ਨੇ। ਆਹੋ ਮਸਜਿਦ ਪਹਿਲੂ ਦੀ ਹੈ ਨਾ। ਇਹ ਵੀ ਮਸਜਿਦ ਹੈ ਸਰ? ਆਹ ਮਸਜਿਦ ਹੈ ਜੀ। ਇਹ ਮਸਜਿਦ ਉਹ ਹੀ ਹੈ ਨਾ ਬਾਰੀਆਂ ਬੂਰੀਆਂ ਉਹ ਹੀ। ਹੂੰ ਤੇ ਮਸਜਿਦ ਨਾਲ ਇੱਕ ਤੇ ਦੁਕਾਨਾਂ ਸਨ ਜੋ ਜਿੱਥੇ ਬਜ਼ੁਰਗ ਪੜ ਗਏ ਨੇ। ਹੂੰ ਅੱਛਾ ਲਓ ਜੀ ਇਹ ਜਗ੍ਹਾ ਦੁਕਾਨਾਂ ਹੱਥ ਲਾਈ ਸ਼ਫੀਕ ਕੇ ਦੱਸਣਾ ਕਿੱਥੇ ਕਰ ਗਿਆ ਬਾਬੇ? ਕਿਹੜੀ ਇੱਥੋਂ ਤੱਕ ਸੀ? ਇੱਥੇ ਦੁਕਾਨਾਂ ਸਨ ਉਹਨਾਂ ਦੀਆਂ ਸੁਨਿਆਰਿਆਂ ਦੀ ਜਿਹੜੀ ਕਹਿ ਰਹੇ ਆ। ਹਾਂਜੀ ਅੱਛਾ ਚਾਂਦੀ ਦੇ ਸੋਨੇ ਦੋਵੇਂ ਸਨ ਇੱਥੇ ਦੁਕਾਨਾਂ? ਇੱਕ ਚਾਂਦੀ ਦੀ ਕਰਦਾ ਸੀ ਇੱਕ ਸੋਨੇ ਦਾ। ਦੀਵਾਨ ਜਿਹੜਾ ਚਾਂਦੀ ਦਾ ਕਰਦਾ ਉਹ ਸੋਨਾ ਜਿਹੜਾ ਸੋਨੇ ਦਾ। ਹਾਂ 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 ਆਹ ਦੀਵਾਰ ਜਿਹੜੀ ਹੈ ਨਾ ਹਾਂ ਹਾਂ ਇਹ ਪੁਰਾਣੀ ਹੈ। ਅੱਛਾ ਹਾਂ 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 ਉੱਥੇ ਘਰ ਸੀ ਤੇ ਦੁਕਾਨਾਂ ਇਹ ਗੱਲ ਹੋ ਗਈ। ਚੰਦਨ ਖੰਨਾ ਸਾਹਿਬ ਇੱਥੇ ਤੁਹਾਡੇ ਵੱਡਿਆਂ ਦਾ ਘਰ ਸੀ ਆ ਜਿੱਥੇ ਹੁਣ ਕੋਠੀ ਬਣ ਗਈ ਨਾ ਇਹ ਜਿਹੜੀ ਕੋਠੀ ਬਣੀ ਹੋਈ ਇੱਥੇ ਸੀ ਤੁਹਾਡਾ ਮੁਲਖ ਰਾਜ ਖੰਨਾ ਤੇ ਕੁੰਨਨ ਲਾਲ ਖੰਨਾ ਇਹ ਇਹਨਾਂ ਦਾ ਘਰ ਹੈ ਜੀ ਵਲਗਣ ਸਹੇਲ ਵਿੱਚ। ਇਹ ਘਰ ਹੈ ਤੁਹਾਡਾ। ਇੱਥੇ ਪਹਿਲਾਂ ਕੱਚੇ ਕੋਠੇ ਹੁੰਦੇ ਹੁਣ ਕੋਠੀ ਬਣਾ ਲਈ ਪੱਕੀ ਬਣ ਗਈ। ਇਹ ਜਿੰਨੀ ਜਗ੍ਹਾ ਤੇ ਬਣੀ ਹੋਈ ਇਹ ਸੀ ਤੁਹਾਡਾ ਘਰ। ਆਹੋ ਮੈਂ ਇਧਰ ਨਹੀਂ ਭਾਂਜਾ ਨਹੀਂ ਜੋ ਦੀ 400-500 ਸਾਲ ਪੁਰਾਣਾ। ਇਹ ਘਰ ਦੇ ਪਰਲੇ ਪਾਸੇ ਦੀ ਤੁਹਾਡੇ ਹਾਂਜੀ ਜੰਡ ਦਾ ਦਰਖਤ 47 ਤੋਂ ਪਹਿਲਾਂ ਦਾ 4-5 ਬਹੁਤ ਪੁਰਾਣਾ ਪਿੰਡ। ਤੇ ਆ ਜੰਡ ਜਿਹੜੀ ਹੈ 1947 ਤੋਂ ਪਹਿਲਾਂ ਦੀ ਪਤਾ ਨਹੀਂ ਕਦੋਂ ਕਦੀ ਜੰਡ ਦਾ ਦਰਖਤ ਨਜ਼ਰ ਆ ਰਿਹਾ ਨਾ। ਉਦੋਂ ਵੀ ਇਹ ਪਹਾੜ ਵਾਲੇ ਪਾਸੇ ਆ ਤੁਹਾਡੇ ਘਰ ਦੇ ਨਾਲ ਹੀ ਸੀ ਜੰਡ ਦਾ ਦਰਖਤ ਸਾਹਮਣੇ ਜਿਹੜਾ ਨਜ਼ਰ ਆ ਰਿਹਾ। ਇਹ ਉਦੋਂ ਦਾ ਹੀ ਹਜੇ ਵੀ ਹੈਗਾ ਜੰਡ ਦਾ ਦਰਖਤ। ਇਹਦੇ ਨਾਲ ਹੀ ਉਰਲੇ ਪਾਸੇ ਜਿੱਥੇ ਆ ਕੋਠੀ ਬਣੀ ਹੋਈ ਹੈ
ਇਹ ਤੁਹਾਡਾ ਘਰ ਸੀ ਪਹਿਲਾਂ, ਇਹਦੇ ਨਾਲ ਹੀ ਜੰਡ ਦਾ ਦਰਖਤ ਹੈ ਪਹਾੜ ਪਾਸੇ। ਇਹ ਉਦੋਂ ਦਾ ਹੀ ਹੈ, ਲੇਕਿਨ ਤੁਹਾਡਾ ਇੱਥੇ ਕੱਚੇ ਘਰ ਹੁੰਦੇ ਹਨ ਪਹਿਲਾਂ। ਇੱਥੇ ਹੁਣ ਕੋਠੀ ਬਣੀ, ਜਿੱਥੇ ਜਿੱਥੇ ਬਣੀ, ਜਿੰਨੇ ਜਿੰਨੇ ਏਰੀਏ 'ਚ ਤੁਹਾਡੇ ਘਰ ਦੇ ਵਿੱਚ ਬਣੀ ਹੋਈ। ਆ ਜਿਹੜੀ ਆ ਜਗ੍ਹਾ ਹੈ ਨਾ ਇੱਥੇ ਲੱਗ ਕੇ ਆ ਸੁਨਿਆਰੇ ਦੇ ਘਰ ਸੁਨਿਆਰੇ ਆ ਜੀ ਆਹ ਖੰਬੇ ਦੇ ਲੱਗ ਦਾ ਥਾਰ ਜਿਹੜੀ ਆ ਉਹਨਾਂ ਸੁਨਿਆਰਿਆਂ ਦਾ ਘਰ, ਇੱਥੇ ਆ ਸੁਨਿਆਰੇ ਦੇ ਘਰ ਸੰਦਾ ਉਦੋਂ ਤਸਵੀਰ ਲਾ ਲਾ ਆਓ ਖੰਬੇ ਤੱਕ। ਇੱਥੇ ਸੰਦਰਾ ਇਹ ਗਲੀ ਉਸੇ ਜਗ੍ਹਾ ਤੇ ਹੀ ਹੈ। ਉਸੇ ਜਗ੍ਹਾ ਤੇ ਤੁਸੀਂ ਉਹ ਹੀ ਇਹ ਜਿਹੜੇ ਸੁਨਿਆਰੇ ਦੀ ਨਾ ਗੱਲ ਤੁਸੀਂ ਸੁਣਾਉਂਦੇ ਪਏ ਹੋ, ਵੀ ਆ ਜਿਹੜੇ ਕਰਮ ਕਰਦੇ ਹਾਂ ਉਹਦਾ ਜਿਹੜਾ ਓਏ ਸੁਨਿਆਰਿਆਂ ਦਾ ਉਹ ਕਿਹਦਾ ਕੁੰਨਨ ਲਾਲ ਤੇ ਉਹ ਜਿਹੜਾ ਮੁਲਖਾ ਰਾਜ ਮੁਲਖਾ ਜਿਹਨੂੰ ਕਹਿੰਦੇ ਆ, ਇਹ ਸਾ ਉਹਨਾਂ ਦਾ ਘਰ। ਇੱਥੇ ਇਹਨੇ ਗਲੀਆਂ ਦਰਵਾਜ਼ੇ ਕਿੱਧਰ ਸਾ ਉਰਲੇ ਪਾਸੇ? ਅੱਛਾ ਅੱਛਾ, ਇੱਥੇ ਹੁੰਦੇ ਹਾਂ ਕੱਚੇ ਕੋਠੇ ਹੁੰਦੇ ਆ। ਕੱਚੇ ਹਾਂ, ਠੀਕ ਹੈ ਚਲੋ। ਅਮਾ ਦੇਖ ਲਓ ਖਾਰਾ, ਇਹ ਵੀ ਖਾਰਾ ਤੋਂ ਨਹੀਂ ਬਣਾ। ਦੱਸੋ ਵੀ ਇਹ ਤੁਹਾਡੇ ਦੁਕਾਨਾਂ ਥਾਣ ਤੋਂ ਬਾਅਦ ਬਾਬੇ ਹੁਸੈਨ ਖਾਨ ਦਾ ਘਰ ਹੈ, ਹੁਸੈਨ ਖਾਨ ਮਾਨ ਫਿਲਮ ਬਣਾਉਂਦੇ ਵੇ ਤੁਹਾਡੇ ਘਰ ਦੀ ਹੋਰ ਕੁਝ ਨਹੀਂ। ਖੰਨਾ ਸਾਹਿਬ ਆ ਤੁਹਾਡੇ ਜੇ ਤੁਹਾਡੇ ਬਜ਼ੁਰਗਾਂ ਦੀਆਂ ਦੁਕਾਨਾਂ ਹਨ ਨਾ, ਦੁਕਾਨਾਂ ਸੁਨਿਆਰਿਆਂ ਦੀਆਂ, ਉਹਦੇ ਸਾਹਮਣੇ ਘਰ ਆ ਮੁਹੰਮਦ ਹੁਸੈਨ ਮਾਨ ਦਾ ਘਰ ਸੀ ਸਾਹਮਣੇ ਗਲੀ, ਬਾਹਰ ਗਲੀ ਦੇ ਵਿੱਚ ਤੁਹਾਡੀਆਂ ਬਾਬਾ ਹੁਸੈਨ ਖਾਨ ਤੁਹਾਡੀਆਂ ਦੁਕਾਨਾਂ ਹਾਂ ਮੁਲਕ ਰਾਜ ਦੀਆਂ, ਤੇ ਉਹ ਦੂਸਰਾ ਚੰਨਨ ਲਾਲ ਖੰਨਾ ਜਿਹੜੇ ਨਾ ਤੁਹਾਡੇ ਬਜ਼ੁਰਗ, ਉਹਨੇ ਬਾਹਰ ਦੁਕਾਨਾਂ ਹਾਂ, ਅਤੇ ਸਾਹਮਣੇ ਦੁਕਾਨਾਂ ਦੇ ਆ ਘਰ ਸੀ ਬਾਬੇ ਹੁਸੈਨ ਮਾਨ ਦਾ। ਬਾਬਾ ਹੁਸੈਨ ਜਿਹੜਾ ਹੁੰਦਾ ਹੈ ਨਾ ਉਸ ਟਾਈਮ, ਉਹ ਤੋਂ ਸੁਲੇਮਾਨ ਦਾ ਪੁੱਤਰ ਸੀ। ਸੁਲੇਮਾਨ ਦਾ ਪੁੱਤਰ, ਬਾਬੇ ਸੁਲੇਮਾਨ ਦਾ ਪੁੱਤਰ ਮੁਹੰਮਦ ਹੁਸੈਨ ਮਾਨ, ਇਹ ਉਹਨਾਂ ਦਾ ਘਰ ਹੈ 47 ਤੋਂ ਪਹਿਲਾਂ ਦਾ। ਇਹਦੇ ਬਾਹਰ ਤੁਹਾਡੀਆਂ ਦੁਕਾਨਾਂ। ਉਹ ਕੰਨਾ ਕੁੰਨਾ ਤਾਂ ਮੈਨੂੰ ਲੱਗਦਾ ਪੁਰਾਣੀਆਂ ਨੇ ਜਿਵੇਂ ਨਾ, ਆਹ ਸਾਹਮਣੇ ਇੱਟ ਠੀਕ ਉਹ ਬੜੀ ਘਰ ਦੇ ਮਾਲਕ ਨੇ ਨਾ, ਉਹ ਇੱਥੇ ਨਹੀਂ ਰਹਿੰਦੇ, ਕੋਈ ਲਾਹੌਰ ਰਹਿੰਦੇ ਨੇ, ਕੋਈ ਇਸਲਾਮਾਬਾਦ ਕੈਨੇਡਾ ਹੈ। ਅੱਛਾ, ਉਹ ਇੱਥੇ ਨਹੀਂ ਰਹਿੰਦੇ। ਆ ਭਾਈ ਨੇ ਮਾੜਾ ਜਿਹਾ ਵੱਡਾ ਹੈ, ਪੁਰਾਣਾ ਘਰ ਵੀ ਤੁਹਾਨੂੰ ਵਿਖਾ ਦਿੱਤਾ ਹੈ। ਪਿੱਛੇ ਮੁੜ ਕੇ ਮੜੀ ਰਹੇਗੀ। ਹਾਂਜੀ ਬਾਬਾ ਜੀ, ਸਾਹਿਬ ਠੀਕ ਜੇ? ਹਾਂਜੀ ਹਾਂਜੀ ਵਧੀਆ, ਤੁਸੀਂ ਸੁਣਾਓ? ਸਾਰਾ ਪਰਿਵਾਰ ਠੀਕ ਹੈ ਤੁਹਾਡਾ? ਹੋਰ ਸੁਣਾਓ, ਤੁਹਾਡੇ ਕੋਲ ਸੁਣਾਓ ਗੱਲਬਾਤ। ਦੱਸੋ ਜੀ ਇਹਨਾਂ ਦਾ ਕੋਈ ਬਾਬਿਆਂ ਇਹਨਾਂ ਦੇ ਜਿਹੜਾ ਕਿ ਦੱਸਣ ਡੇ ਹੋ, ਆਪਣੇ ਖਾਨਦਾਨ ਬਾਰੇ ਦੱਸੋ, ਕੀ ਸੀ ਪਿਓ ਦਾ ਨਾਂ, ਦਾਦੇ ਦਾ ਨਾਂ, ਫਲਾਣਾ ਕੀ ਕੰਮ ਕਰਦੇ ਨੇ, ਬੋਲੋ। ਸੋਹਣਾ ਤੇ ਦੀਵਾਨ ਦੋ ਭਰਾ ਸਨ। ਅੱਛਾ, ਦੋ ਭਰਾ ਸਨ ਸੋਹਣ ਹੋਰੇ। ਸੋਹਣਾ ਤੇ ਦੀਵਾਨ। ਸੋਹਣਾ ਜਿਹੜਾ ਮੇਰਾ ਪੜਦਾਦਾ ਸੀ ਦੀਵਾਨ ਚੰਦ ਜੀ। ਹਾਂ, ਦੀਵਾਨ ਜਿਹੜਾ ਚਾਂਦੀ ਦਾ ਕੰਮ ਕਰਦਾ ਸੀ, ਸੋਹਣਾ ਜਿਹੜਾ ਸੋਨੇ ਦਾ ਕੰਮ ਕਰਦਾ ਸੀ। ਅਸੀਂ ਉਹ ਛੋਟੇ ਛੋਟੇ। ਬਾਬਾ ਜੀ ਹਾਂ, ਹੈਲੋ ਕੋਈ ਨਹੀਂ, ਵੀਡੀਓ ਬਣ। ਹਾਂਜੀ ਹਾਂਜੀ, ਤੇ ਬਾਕੀ ਉਹ ਬੜਾ ਦੇਰ ਹੋ ਗਈ, ਹੁਣ ਪਤਾ ਨਹੀਂ, ਯਾਦ ਹੀ ਕੋਈ ਨਾਂ ਨੂੰ ਆਉਂਦਾ ਹੁਣ। ਘਰ ਇਹਨਾਂ ਦੱਸੋ, ਤੁਹਾਨੂੰ ਭਾਈ ਨੇ ਕਰੀ ਸਾਰਾ ਕੁਝ ਦੱਸੋ ਵੀ ਕਿੱਥੇ ਘਰ ਹੈ ਕੀ ਸਾਰਾ, ਬੋਲੋ ਅੱਲਾ ਖੁੱਲ ਕੇ ਬੋਲੋ। ਘਰ ਸਾਰਾ ਵਿਖਾਇਆ ਉਹਨਾਂ ਨੇ, ਇੱਥੇ ਤੁਹਾਡਾ ਘਰ ਹੁੰਦਾ ਸੀ, ਇੱਥੇ ਦੁਕਾਨਾਂ। ਤੁਹਾਡਾ ਘਰ ਵੇਖਿਆ ਭਾਜੀ? ਹਾਂ, ਦੁਕਾਨਾਂ ਦੱਸੀਆਂ ਨੇ, ਇੱਥੇ ਦੁਕਾਨਾਂ ਹੁੰਦੀਆਂ ਸਨ। ਭਾਈ ਚੰਦਨ ਆਹ ਵੀਡੀਓ ਬਣਾ ਕੇ ਆਇਆ ਤੁਹਾਡੇ ਘਰ ਵਿੱਚ ਨਾ, ਹੁਣ ਉੱਥੇ ਕੋਠੀ ਬਣੀ ਹੋਈ ਏ, ਉੱਥੇ ਕੋਠੀ ਬਣ ਗਈ, ਕੋਠੀ ਆਤਮ ਨੂਰ ਮਾਨ ਦੇ ਆਤਫ ਨੂਰ ਮਾਨ ਹੈ ਮੁਸਲਮਾਨ, ਉੱਥੇ ਜਿਹੜਾ ਆਤਫ ਨੂਰ ਮਾਨ ਮੁਸਲਮਾਨ ਹੈ, ਉਹ ਉਹਦੇ ਵਿੱਚ ਰਹਿ ਰਿਹਾ, ਉਹਨੇ ਕੋਠੀ ਬਣਾਈ ਹੋਈ ਏ। ਤੇ ਤੁਹਾਡੇ ਘਰ ਦੇ ਨਾ, ਤੁਹਾਡੇ ਘਰ ਦੇ ਪਹਾੜ ਪਾਸੇ ਇੱਕ ਜੰਡ ਦਾ ਦਰਖਤ ਏ, ਪੁਰਾਣਾ ਹੀ, ਪਹਿਲੇ ਉਹ ਹਜੇ ਵੀ ਹੈਗਾ ਜੰਡ ਦਾ ਦਰਖਤ। ਮੈਂ ਵੀਡੀਓ ਬਣਾਈ, ਬਿਲਕੁਲ ਘਰ ਦੇ ਬੈਕ ਸਾਈਡ ਤੇ ਆ ਤੁਹਾਡੇ ਤੇ 500 ਸਾਲ ਪੁਰਾਣਾ ਉਹ ਜੰਡ ਦਾ ਦਰਖਤ ਹੈ ਜੀ, ਇੰਜੀ ਹੈ ਪਿਛਲੇ ਪਾਸੇ। ਤੇ ਜਿੱਥੇ ਤੁਹਾਡੀਆਂ ਦੁਕਾਨਾਂ ਹਨ ਨਾ, ਉਹ ਵੀ ਵੇਖਿਆ। ਹਾਂਜੀ ਹਾਂਜੀ, ਤੁਹਾਡੇ ਦਾਦੇ ਦਾ ਕੀ ਨਾਮ, ਉਹਦਾ ਨਾਮ ਦੀਵਾਨ ਕੁੰਨਨ ਲਾਲ, ਤੇ ਦੂਸਰਾ ਜਿਹੜਾ ਹੈ ਮੁਲਕ ਰਾਜ, ਉਹਨਾਂ ਜਿੱਥੇ ਦੁਕਾਨਾਂ ਹੈ ਚਾਂਦੀ ਦੀ, ਸੋਨੇ ਦੇ ਪਿੰਡ ਵਿੱਚ, ਉਹ ਦੁਕਾਨਾਂ ਮੈਂ ਵੇਖ ਕੇ ਆਇਆ, ਦੁਕਾਨਾਂ ਦੇ ਕੋਈ ਬੰਦ ਨੇ ਹੋਣਾ, ਉੱਥੇ ਘਰ ਪਿਆ ਹੋਇਆ। ਸੋਹਣੇ ਲੇਕਿਨ ਦੁਕਾਨਾਂ ਦੇ ਸਾਹਮਣੇ ਜਿਹੜਾ ਸੀ ਨਾ ਘਰ,
ਹੁਸੈਨ ਖਾਨ ਮਾਨ ਦਾ ਹੁਸੈਨ ਖਾਨ ਮਾਨ ਸੀ ਉਹਦਾ ਨਾਮ, ਹੁਸੈਨ ਖਾਨ ਮਾਨ ਕੌਮ ਹੈ ਨਾ। ਉਹ ਸਾਹਮਣੇ ਘਰ ਉਂਝ ਮੈਂ ਉਹਦੀ ਵੀਡੀਓ ਬਣਾਈ, ਬਿਲਕੁਲ ਦੁਕਾਨਾਂ ਦੇ ਅਗਲੇ ਪਾਸੇ ਇੱਕ ਗਲੀ ਦੇ ਵਿੱਚ, ਮਸਜਿਦ ਦੇ ਨਾਲ ਦੁਕਾਨਾਂ ਹਨ ਤੁਹਾਡੀਆਂ, ਮਸਜਿਦ ਦੇ ਨਾਲ। ਸਾਡੇ ਬਜ਼ੁਰਗਾਂ ਦਾ ਕੰਮ ਕਿਹੋ ਜਿਹਾ ਸੀ ਉੱਥੇ ਪਾਕਿਸਤਾਨ ਕੰਮ ਕਰ ਰਹੇ ਸਾਡੇ ਬਾਬਿਆਂ ਦਾ ਕੰਮ ਕਿਵੇਂ ਦਾ ਇਹ ਸੁਨਿਆਰਿਆਂ ਦਾ? ਬੜਾ ਸੋਹਣਾ ਕੰਮ ਸੀ, ਭਰਾਵਾਂ ਰਹਿੰਦੇ ਸਨ। ਅੱਛਾ ਤੁਹਾਡੇ ਨਾਲ ਵਧੀਆ ਰਹਿੰਦੇ ਹਨ ਬਾਬਾ ਜੀ? ਆਂਦੇ ਤੁਹਾਡੇ ਨਾਲ ਵਧੀਆ ਰਹਿੰਦੇ, ਲੜ ਲੁੱਟ ਨਹੀਂ ਹਾਂ ਤੁਹਾਡੇ ਨਾਲ ਕਿਵੇਂ? ਨਹੀਂ ਲੜਨਾ ਕਿਉਂ, ਬੜਾ ਸਲੂਕ ਹੁੰਦਾ ਉਦੋਂ, ਬੜਾ ਸਲੂਕ ਹੁੰਦਾ ਸੀ ਲੋਕਾਂ ਦਾ, ਕੋਈ ਲੜਾਈ ਝਗੜਾ ਨਹੀਂ ਸੀ ਹੁੰਦਾ। ਸਾਡੀ ਥਾਂ 'ਚ ਹੀ ਬੈਠੇ ਸਨ, ਉਹ ਸਾਡੀ ਜਗ੍ਹਾ 'ਚ ਹੀ ਬੈਠੇ ਸਨ। ਆਂਦੇ ਸਾਡੀ ਜਗ੍ਹਾ ਵਿੱਚ ਹੀ ਬੈਠੇ ਹੋਏ ਸਨ। ਇਹਨਾਂ ਦੇ ਕੋਈ ਵਾਹ ਪਿਛਾਂ ਪੀੜ੍ਹੀਆਂ, ਕੋਈ 7-8 ਪੀੜ੍ਹੀਆਂ ਪਿੱਛੇ ਜਾਣਦੇ ਵੀ ਮੁਸਲਮਾਨ ਹੋਏ ਨੇ, ਵਾਹਵਾ ਦੇਰ ਦੇ। ਅੱਛਾ ਵਾਹਵਾ ਪੀੜ੍ਹੀਆਂ ਪਿੱਛੇ ਜਾ ਕੇ, ਹੁਣ ਤੋਂ ਯਾਨੀ ਇੱਕ 200 ਸਾਲ ਪਿੱਛੇ ਜਾਈਏ ਨਾ। ਆਪਣੀ ਮਰਜ਼ੀ ਨਾਲ ਹੀ ਗਏ ਆ, ਉਹਨਾਂ ਨੇ ਕਿਸੇ ਕੁਝ ਨਹੀਂ ਆਖਿਆ। ਠੀਕ ਕੀ ਕਹਿ ਰਹੇ ਹੋ? ਬਾਬਾ ਜੀ ਦਾ ਨਾਮ ਕੀ? ਬਾਬਾ ਜੀ ਦਾ ਬਜ਼ੁਰਗਾਂ ਦਾ ਤੁਹਾਡਾ ਨਾਮ ਦੱਸੋ ਕੀ ਹੈ ਤੁਹਾਡਾ? ਮੇਰਾ ਨਾਮ ਮੁਹੰਮਦ ਅਸਲਮ। ਮੁਹੰਮਦ ਅਸਲਮ। ਤੇ ਬਾਬੇ ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀ, ਕਿੱਡੇ ਕੁ ਤੁਸੀਂ ਉਦੋਂ? ਉਹ ਸਰ ਮੈਂ 10 ਸਾਲਾਂ ਦਾ। 10 ਸਾਲ ਦਾ ਸੀ ਬਜ਼ੁਰਗ ਉਦੋਂ, 10 ਸਾਲ ਦਾ। ਜਦੋਂ ਉਹ ਮੁਲਕ ਨੂੰ ਚੰਗੀ ਤਰ੍ਹਾਂ ਜਾਣਦਾ, ਤੇਰੇ ਦਾਦੇ ਦੇ ਭਰਾ ਜਿਹੜਾ ਮੁਲਖਰਾਜ। ਇਹ ਦੀਵਾਨ ਚੰਦ ਦਾ ਮੁੰਡਾ ਸੀਗਾ ਵੱਡਾ ਵਾਲਾ, ਕੁੰਦਨ ਲਾਲ, ਜਾਣਦੇ ਹੋ? ਕੁੰਨਨ ਲਾਲ ਜਾਣਦੇ? ਆਹੋ ਆਂਦੇ ਜਾਣਨਾ ਵਾ। ਆ ਪਛਾਣੋ ਹਾਂ, ਕੁੰਨਨ ਲਾਲ ਦੀ ਤਸਵੀਰ ਆ ਰਹੀ ਆ ਜੀ, ਕੁੰਨਨ ਲਾਲ। ਹੁਣ ਤੇ ਚੋਲਾ ਛੱਡ ਕੇ ਨਹੀਂ ਹੋ। ਕੋਈ ਬਜ਼ੁਰਗ ਤੁਹਾਡਾ ਕੋਈ ਨਹੀਂ ਹੈਗਾ ਜਿੰਦਾ ਕੋਈ ਉਸ ਟਾਈਮ ਜਿਹੜਾ ਇੱਥੋਂ ਗਿਆ ਏ? ਨਹੀਂ ਕੋਈ ਨਹੀਂ, ਇੰਨੇ ਸਾਲ ਹੋ ਗਏ। ਬਾਬੇ ਕੀ ਪਤਾ ਹੋਵੇ, ਜੇ ਤੁਸੀਂ ਜਿੰਦਾ ਰਹਿ ਸਕਦੇ ਉਧਰ ਵੀ ਤਾਂ ਰਹਿ ਸਕਦੇ ਹੋ। ਮੈਂ ਤੁਹਾਡਾ ਬਜ਼ੁਰਗ ਕੋਈ ਨਹੀਂ ਕੋਈ ਜਿੰਦਾ 47 ਤੋਂ ਪਹਿਲੇ ਦਾ? ਸਾਡਾ ਕੁੜੀ ਇੱਕ ਸਾਡਾ ਮਤਲਬ ਦੀਵਾਨ ਚੰਦ ਦੀ ਕੁੜੀ ਸੀ, ਮੇਰੇ ਡੈਡੀ ਦੀ ਭੂਆ, ਉਹ ਹੈਗੀ ਜਿਉਂਦੀ ਹਲੇ। ਉਹਦਾ ਨਾਮ ਦੱਸਣਗੇ, ਇਹਨਾਂ ਨੂੰ ਪਤਾ ਹੀ ਹੋਣਾ ਬਾਪੂ ਜੀ ਨੂੰ, ਪੁੱਛੋ ਕੋਈ ਨਾਮ ਪਤਾ ਉਹਨਾਂ ਦਾ? ਕੁੜੀਆਂ ਦਾ ਮੁਸ਼ਕਿਲ ਨਾ ਯਾਦ ਕੋਈ? ਨਹੀਂ ਕੁੜੀਆਂ ਦਾ ਨਾਂ ਕੋਈ ਨਹੀਂ ਆਉਂਦਾ। ਕਿੰਨੀਆਂ ਕੁੜੀਆਂ ਸਨ? ਉਹ ਤੁਹਾਡੀ ਵੱਡਕੀ ਉਹਨਾਂ ਦਾ ਨਾਂ ਆਉਂਦਾ ਮਾਈ ਰੂਪਾ। ਉਹ ਮਾਈ ਰੂਪਾਂ ਦਾ ਪਤਾ ਹੀ ਭਾਈ, ਮਾਈ ਰੂਪਾਂ ਹੈ ਕੋਈ? ਮਾਈ ਰੂਪਾ ਕੌਣ ਸੀ? ਪਾਪੇ ਦੀ ਭੂਆ ਸੀ ਉਹ, ਇਹਨਾਂ ਦੀ ਭੂਆ ਸੀ। ਉਹਨਾਂ ਦੀ ਮਾਂ। ਵਾਹ ਜੀ ਵਾਹ, ਪਹਿਲੇ ਇੱਕ ਦਾ ਨਾਂ ਤਾਂ ਹੁੰਦਾ ਸੀ ਤਾਨੇ ਉਹਨਾਂ ਦੀ ਮਾਂ, ਬਾਬੇ ਨੇ। ਉਹਨਾਂ ਦੀ ਮਾਂ ਆਈ ਦੀਵਾਨ ਤੇ ਸੋਹਣੇ ਦੀ। ਇਹਨਾਂ ਦੀ ਭੂਆ ਸੀ, ਮੇਰੇ ਡੈਡੀ ਨੇ ਇਹਨਾਂ ਦੀ ਭੂਆ ਸੀ। ਸਹੀ, ਮਾਈ ਰੂਪਾ। ਨਹੀਂ ਤੇਰਾ ਡੈਡੀ ਜਿਹੜਾ ਡਾਕਟਰ ਸਾਹਿਬ ਨੇ ਸਾਹਮਣੇ ਬੈਠੇ ਨਜ਼ਰ ਆ ਰਹੇ, ਇਹਨਾਂ ਦੀ ਪੈਦਾਇਸ਼ ਉਧਰ ਦੀ ਹੈ? ਹਾਂਜੀ 47 ਤੋਂ ਬਾਅਦ ਤੁਹਾਡੀ ਪੈਦਾਇਸ਼? ਹਾਂ, ਇਹਨਾਂ ਦੀ ਪੈਦਾਇਸ਼ ਉਧਰ ਦੀ। ਅੱਛਾ। ਹਾਂ ਹੋਰ ਕੋਈ ਗੱਲ ਪੁੱਛਣੀ ਹੈ? ਇਹ ਦਿਨ ਭੂਆ ਦਾ ਇਹ ਦੀਵਾਨ ਚੰਦ ਦੀ ਪੋਤਰੀ ਹੈਗੀ ਜੇ। ਆ ਬਾਬੇ ਦੀਵਾਨ ਚੰਦ ਦੀ ਪੋਤਰੀ ਜੇ, ਆ ਜਿਹੜੀ ਸਾਹਮਣੇ। ਸਹੀ। ਬਾਬੇ ਦੀਵਾਨ ਚੰਦ ਦੀ ਪੋਤਰੀ ਆ। ਪੋਤਰੀ ਆਵਾਜ਼ ਰੋਕ ਕੇ ਆ ਰਹੀ ਹਿਸਾਬ ਦਾ ਉਹ ਸਰ ਪੁੱਤਰ ਹੁੰਦਾ ਛੋਟਾ ਜਿਹਾ ਸੀ ਜਿਸ ਇੱਥੋਂ ਗਏ ਨੇ। ਕਿੱਡਾ ਕੋਈ ਕਿਹੜਾ ਪੁੱਤਰ? ਨਾਂ ਨਹੀਂ ਯਾਦ ਹੈ, ਸੀ ਛੋਟਾ। ਦੀਵਾਨ ਚੰਦ ਦਾ? ਹਾਂ। ਉਹ ਬਾਬੇ ਵੀ ਕਹਿ ਰਹੇ ਨੇ ਦੀਵਾਨ ਚੰਦ ਦਾ ਮੁੰਡਾ ਜਿਹੜਾ ਨਾ ਜਦੋਂ ਇੱਥੋਂ ਗਏ ਨੇ, ਛੋਟਾ ਜਿਹਾ ਸੀ 4-5 ਸਾਲ ਦਾ। ਅੱਛਾ 4-5 ਸਾਲ ਦੇ ਤੁਸੀਂ ਉਦੋਂ? ਨਹੀਂ ਉਹ ਤੁਹਾਡੇ ਬਾਬਾ ਦੀਵਾਨ ਚੰਦ ਬਾਬੇ ਦਾ ਮੁੰਡਾ ਇਹਦੀ ਗੱਲ ਕਰਨ ਡੇ ਆ। ਅੱਛਾ ਨਹੀਂ ਉਹਦਾ ਤਾਂ ਵਿਆਹ ਉੱਥੇ ਹੋਇਆ ਸੀ ਪਾਪਾ ਜੀ, ਉੱਥੇ ਹੀ ਹੋਇਆ ਸੀ ਵਿਆਹ ਉਹਨਾਂ ਦਾ। ਆਹੋ ਆਂਦਾ ਛੋਟਾ ਜਿਹਾ ਬੱਚਾ ਸੀ ਜਦੋਂ ਨਾਲ ਲੈ ਗਏ, ਉਹਦਾ ਮੁੰਡਾ ਇੱਕ ਹੋਇਆ ਸੀ। ਉਹ ਮੇਰੇ ਡੈਡੀ ਦਾ ਚਾਚਾ ਹੋਇਆ ਸੀ, ਉਹ ਪਤਾ ਨਹੀਂ ਸੀ ਉਦੋਂ ਜਦੋਂ ਵੰਡ ਹੋਈ ਉਦੋਂ ਆਏ ਨੇ। ਤੇ ਇਹੋ ਹੀ ਤਾਂ ਕਹਿਣ ਡਿਆ ਵੀ ਉਹ ਛੋਟਾ ਜਿਹਾ ਲੈ ਕੇ ਗਏ ਨੇ ਨਾਲ। ਉਹ ਮੇਰੇ ਡੈਡੀ ਦਾ ਚਾਚਾ ਸੀ, ਦੀਵਾਨ ਚੰਦ ਦਾ ਛੋਟਾ ਮੁੰਡਾ ਸੀਗਾ ਉਹ। ਕੀ ਨਾਂ ਸੀ ਉਹਦਾ? ਚਾਚਾ ਸਰਦਾਰੀ
ਹਾਂਜੀ ਸਰਦਾਰੀ ਸਰਦਾਰੀ ਸੱਦਿਆ ਆ ਯਾਦ ਆ ਗਿਆ ਸਰਦਾਰੀ ਆ ਗਏ ਬਾਬੇ ਨੂੰ ਯਾਦ ਨਾ ਸਰਦਾਰੀ ਵਾਕਈ ਸਰਦਾਰੀ ਸਰ ਹਾਂ ਸਰਦਾਰੀ ਸਮਾਂ ਸੱਦੇ ਸਮਾਂ ਬੜਾ ਹੋ ਗਿਆ ਨਾ 76 ਸਾਲ ਤੇ ਪਾਕਿਸਤਾਨ ਬਣਿਆ ਨਾ ਇੰਡੀਆ ਦੇ ਵੰਡ ਹੋਈ ਨੂੰ ਹੋਣ ਡਿਆ ਤੇ ਬਾਬੇ ਨੂੰ ਯਾਦ ਆ ਗਈ ਆਂਦਾ ਆਹੋ ਸਰਦਾਰੀ ਸੀ ਹਾਂ ਛੋਟਾ ਜੀ ਸੀ ਬਾਬੇ ਦੀ ਉਮਰ ਉਸ ਟਾਈਮ ਹੈ ਬਾਬੇ ਜੀ ਦੀ ਉਦੋਂ ਉਮਰ ਹੈ ਸੀ 10 ਸਾਲ ਇਹਨਾਂ ਨੂੰ ਪਤਾ ਹੀ ਹੈ ਨਾ ਤਾਂ ਹੀ ਦੱਸਣ ਦੇ ਨਾਮ ਸਾਰਾ ਹਾਂ ਬਾਬਾ ਜੀ ਇਹ ਮੇਰੇ ਤਾਏ ਦਾ ਮੁੰਡਾ ਜੇ ਸਹੀ ਦੀਵਾਨ ਚੰਦਾ ਪੜਪਾ ਦੀਵਾਨ ਚੰਦ ਦਾ ਪੜਪੋਤਾ ਜਿਹਾ ਇਹ ਸਾਹਮਣੇ ਆਇਆ ਹੁਣ ਸਹੀ ਸਹੀ ਪੁੱਛਿਆ ਕਰੋ ਬਾਬਾ ਖੁੱਲ੍ਹ ਕੇ ਗੱਲ ਕਰੋ ਪੁੱਛੋ ਕੀ ਨਾਂ ਇਹਦਾ ਤੇਰਾ ਨਾਂ ਕੀ ਬੱਚਿਆ ਇਹਨਾਂ ਨਾਂ ਕੀ ਹੈ ਉਹ ਇਹਦਾ ਨਾਂ ਪੁੱਛਣ ਡਿਆ ਕੀ ਏ ਇਹਦਾ ਨਾਮ ਦੱਸੋ ਇਹਦਾ ਵਿਜੇ ਕਹਿ ਰਹੇ ਵਿਗੇ ਚੰਦ ਵਿਗੇ ਦਾ ਇਹ ਮੇਰੀ ਭੂਆ ਦਾ ਮੁੰਡਾ ਜੀ ਜਿਹਦਾ ਤੁਸੀਂ ਨਾਂ ਦੱਸਿਆ ਉਹਦਾ ਮੁੰਡਾ ਜੀ ਅੱਛਾ ਸਰਦਾਰ ਦਾ ਨਹੀਂ ਦੂਸਰੇ ਇੱਕ ਬੁੱਢੀ ਦਾ ਨਾਂ ਨਹੀਂ ਤੁਸੀਂ ਦੱਸਿਆ ਜਿਹਦਾ ਨਾਂ ਤੁਹਾਨੂੰ ਕੀ ਮਾਈ ਰੂਪਾ ਅੱਛਾ ਉਹਦਾ ਪੋਤਰਾ ਮੈਨੂੰ ਲੱਗਦਾ ਵਾਹ ਮਾਸ਼ਾਅੱਲਾ ਸਿਹਤਮੰਦ ਹੈ ਸਹੀ ਨਹੀਂ ਚੱਕੀ ਖਰ ਕਰ ਲਾਈ ਨੇ ਦਿਸਦੇ ਬੈਠੇ ਆ ਨਹੀਂ ਨਹੀਂ ਖੈਰ ਸੱਦਾ ਇਹਨੇ ਇੱਥੇ ਵੀ ਸੌਖੇ ਹੀ ਹੈ ਉਹਨਾਂ ਰੋਲਾ ਕੋਈ ਇੱਥੇ ਵੀ ਅਮੀਰ ਹੀ ਹੈ ਆਵਾਂਗੇ ਤੁਹਾਡੇ ਕੋਲ ਮਿਲਣਾ ਬਾਪੂ ਜੀ ਛੇਤੀ ਆਵਾਂਗੇ ਤੁਹਾਡੇ ਕੋਲ ਮਿਲਣਾ ਜੀ ਠੀਕ ਹੈ ਜੀ ਠੀਕ ਹੈ ਜੀ ਆਦੇ ਮਿਲਣ ਆਣਾ ਬੋਲੋ ਹਾਂ ਵੀ ਜੀ ਆਓ ਆਹ ਤੁਸੀਂ ਵੈਲਕਮ ਆਪਣਾ ਪਿੰਡ ਹੈ ਤੁਹਾਡਾ ਆਪਣਾ ਪਿੰਡ ਆਓ ਕਿਉਂ ਨਹੀਂ ਆਉਣਾ ਬਾਬਾ ਜੀ ਸਾਡਾ ਇੱਥੇ ਵੀ ਕੰਮ ਸੁਨਿਆਰੇ ਦਾ ਹੀ ਹੈਗਾ ਸੁਨਿਆਰੇ ਦਾ ਕੰਮ ਇੱਥੇ ਵੀ ਇੰਡੀਆ 'ਚ ਵੀ ਉਹ ਕਹਿ ਰਹੇ ਉੱਥੇ ਸੁਨਿਆਰਾਂ ਦੇ ਇਹੀ ਕੰਮ ਕਰਨ ਨੇ ਹਾਂ ਠੀਕ ਹੈ ਅੱਛੀ ਬਾਤ ਹੈ ਇਸ ਟਾਈਮ ਵਾਹ। ਕਿੱਥੇ ਰਹਿ ਰਹੇ ਨੇ ਇਸ ਟਾਈਮ ਕਿੱਥੇ ਰਹਿੰਦਾ ਜੀ ਹੁਣ ਰਹਿੰਦਾ ਕਿੱਥੇ ਜੇ ਕਿਲਾ ਹਰਿਆਣਾ ਕਰਨਾਲ ਹੈ ਉਹ ਆਗਾ ਟਪਾ ਦਿੱਤਾ ਪਿੰਡ ਦਾ ਨਾਂ ਨੀਸੰਗ ਜਿੱਥੇ ਰਹਿੰਦੇ ਨਾ ਨੀਸੰਗ ਆ ਦੁਕਾਨ ਹੋਣ ਦੇ ਆਪਣੇ ਤੇ ਠੀਕ ਹੈ ਕਰਨਾਲ ਜ਼ਿਲ੍ਹਾ ਆ ਦੁਕਾਨ ਹੈ ਨਾ ਆਪਣੀ ਜਰਾ ਹਾਂ ਜੇਬਰ ਜਿਹੜਾ ਰੱਖੇ ਸਾਹਮਣੇ ਬਾਬੇ ਨੂੰ ਹਾਜ਼ਰ ਮਾਨਾ ਬਾਬਾ ਜੀ ਇਹ ਵੇਖੋ ਆਪਣੀ ਜ਼ਾਤੀ ਦੁਕਾਨਾਂ ਇਹਨਾਂ ਦੀਆਂ ਚੰਗਾ ਵੱਡਾ ਸ਼ਹਿਰ ਮੈਂ ਵੇਖਿਆ ਨੈਟ ਤੇ ਨਾ ਹੁੰਦਾ ਦੁਕਾਨ 'ਚ ਬੈਠੇ ਸਾਰੇ ਘਰ ਦੇ ਸਾਡੀ ਆਪਣੀਆਂ 5-6 ਦੁਕਾਨਾਂ ਦੇ ਨਾਲ ਇਹ ਲੱਗਦੀ ਸਾਡੇ ਤਾਇਆ ਜੀ ਦੀ ਦੁਕਾਨ ਹੈ ਮੁੰਡਾ ਵਿਖਾਇਆ ਨਾ ਵੀਜ਼ਾ ਜਿਹੜਾ ਵੀਜ਼ਾ ਕਰਦਾ ਹਾਂ ਇਹ ਤਾਏ ਦਾ ਮੁੰਡਾ ਉਹ ਤਾਏ ਦਾ ਨਾਂ ਕੀ ਤੇਰੇ ਦਾ ਸਤਪਾਲ ਖੰਨਾ ਮੁੰਡੇ ਪੂਰੇ ਹੋ ਗਏ ਪਿਛਲੇ ਸਾਲ ਕੀ ਸਤਪਾਲ ਖੰਨਾ ਜੀ ਕੀ ਨਾਂ ਕੀ ਦੱਸਿਆ ਜੀ ਸਤਪਾਲ ਖੰਨਾ ਤਾਏ ਦਾ ਨਾਮ ਹੈ ਸਤਪਾਲ ਖੰਨਾ ਸਤਪਾਲ ਖੰਨਾ ਮੇਰੇ ਡੈਡੀ ਹੋਰੀ 5 ਬਾਪੂ ਜੀ ਹਾਂਜੀ ਖੰਨਾ ਰੂੜਾ ਕੁੰਦਨ ਲਾਲ ਜਿਹੜਾ ਮੇਰਾ ਦਾਦਾ ਵੱਡਾ ਸੀ ਕੁੰਦਨ ਲਾਲ ਹਾਂ ਅੰਦਰ ਦਾਦਾ ਜਿਹੜਾ ਕੁੰਦਨ ਲਾਲ ਸੀ ਆਹੋ ਆ ਕੁੰਦਨ ਨਾਲ 5 ਮੁੰਡੇ ਉਹਦੇ 5 ਮੁੰਡੇ ਹੈਗੇ ਚੰਦੇ ਰਸਮੀ ਦਾ ਨਹੀਂ ਆ ਵਾਹ ਵੱਡਾ ਡੈਡੀ ਜਨਾ ਦਾ ਵੇਖੋ ਭਲਾ ਉੱਤੇ ਸਕਿੰਟ ਮਿੰਟ ਚੱਲਦੇ ਪਏ ਨੇ ਵੇਖਿਆ ਰੱਖ ਦੇ ਇਹਨੂੰ ਬੈਗ ਦੇ ਉੱਤੇ ਰੱਖ ਦੇ ਥੱਲੇ ਪੈਰ ਨੂੰ ਮਾਰ ਲੈ ਉਤਲੇ ਪਾਸੇ ਨੇ ਉਤਲੇ ਪਾਸੇ ਉਹ ਲਾਲ ਜਿਹੇ ਰੰਗ ਦੇ ਨਾਲ ਲਾਲ ਜਿਹਾ ਨੁਕਤਾ ਨਾਲ ਮਿੰਟ ਸਕਿੰਟ ਚੱਲਦੇ ਪਏ ਸਕਰੀਨ ਦੇ ਉਤਲੇ ਪਾਸੇ ਚੱਲਦੇ ਪਏ ਚਲਾ ਜਾਓ ਫਿਰ ਇੱਧਰ ਗੁਨੇਰਾ ਨਾ ਕਰੋ ਆ ਜਾ ਦੂਜੇ ਨੰਬਰ ਤੇ ਰਾਣੀ ਬੁੱਢੀ ਤੀਜੇ ਬੁੱਢੀ ਚੌਥੇ ਬੁੱਢੀ ਚਾਰ ਪੈਰ ਲਾ ਗਿਆ ਉਹ ਕਿੰਨਾ ਤੁਹਾਨੂੰ ਸਾਰਾ ਬਾਜ਼ਾਰ ਆਰਤ ਕਰਨਾ ਨੇ ਨਾ ਕਿ ਇਹ ਦੁਕਾਨਾਂ ਜੇ ਬਾਹਰ ਨਿਕਲਿਆ ਹੁਣ ਇਹ ਦੁਕਾਨ ਠੀਕ ਬਾਹਰ ਸੜਕ ਤੇ ਨਿਕਲਿਆ ਦੁਕਾਨਾਂ ਉੱਤੇ ਸੜਕ ਦੇ ਉੱਤੇ ਨੇ ਵਾਹ ਇਹ ਚੰਦਨ ਜਵੈਲਰ ਚੱਲ ਪਿੱਛੇ ਵਾਹ ਇਹ ਮੇਰੀ ਦੁਕਾਨ ਜੇ ਆਪਣੇ ਅੱਬੂ ਦੀ ਵੀ ਦਿਖਾਣਾ ਹੈ ਡਾਕਟਰ ਕਲੀਨਿਕ ਵੀ ਵਿਖਾਉਦਾ ਦੇਖ ਨੂੰ ਤਾਂ ਕਰਾਂਗੇ ਇਹ ਦੁਕਾਨ ਹੈ ਆ ਉੱਤੇ ਲਿਆ ਜੁਐਲਰ ਪਤਾ ਕੀ ਨਾਮ ਹੈ ਦੁਕਾਨ ਦਾ ਨਹੀਂ ਹੋਣਾ ਮਗਰੋਂ ਦੇਖੋ ਉਤਨਾ ਜਾਣ ਕੇ ਤਾਂ ਸ਼ਾਮ ਹਾਂਜੀ ਇਹ ਵਾਪਸ ਨਜ਼ਰ ਇਹ ਕੁੰਡਲ ਲਾਲ ਜੀ ਦਾ ਇਹ ਕਿਹਦੀ ਤਸਵੀਰ ਹੈ
ਮੇਜਰ ਦਾ ਡੈਡੀ ਦੀਵਾਨ ਚੰਦ ਦਾ ਪੁੱਤਰ ਸੀਗਾ। ਦੀਵਾਨ ਚੰਦ ਦਾ ਪੁੱਤਰਾ ਪੋਤਰਾ ਦੀਵਾਨ ਚੰਦ ਅੱਛਾ ਦਾ ਪੋਤਰਾ। ਦੀਵਾਨ ਚੰਦ ਦਾ ਪੁੱਤਰਾ ਜੀ ਵਾਹ। ਇਹਨਾਂ ਦੇ ਡੈਡੀ ਨੇ ਨਾ ਇਹ ਪਾਇਆ ਦਾ ਮੁੰਡਾ ਨਾ ਇਹਨਾਂ ਦੇ ਡੈਡੀ ਸੀਗੇ। ਇਹਨਾਂ ਦੇ ਕੰਮ ਕਰਾਉਂਦੇ ਕਿਤੇ ਬਾਜ਼ਾਰ ਦਾ ਆਪਣੇ ਮਾਰੇ ਨਾਲ ਨਹੀਂ ਉਹ ਭੂਆ ਦਾ ਮੁੰਡਾ ਜਿਹੜਾ ਕਿਸੇ ਨਾਲ ਹਾਂ ਹਾਂ ਇਹਦੇ ਸਾਰੇ ਉਸ ਵਕਤ ਰਾਵਤ ਜਾਣਦਾ ਹੋਵੇ। ਅੱਛੇ ਤੁਸੀਂ ਭੂਆ ਦੇ ਸਾਰੇ ਕਿੰਨੀਆਂ ਇਸ ਪਿੰਡ ਦੇ ਸਿੰਘ ਅੱਛਾ ਅੱਛਾ ਆਂਦੇ ਇੱਕ ਜਗ੍ਹਾ ਹਾਂਜੀ ਤੇ ਹਾਂਜੀ ਹਾਂਜੀ ਇਹ ਕਿਹਦਾ ਭਰਾ ਹੈ ਵੱਡਾ ਉਹਨੂੰ ਪਤਾ ਇਹਨਾਂ ਦਾ ਪਿੰਡ ਉੱਤੇ ਪਾਕਿਸਤਾਨ ਮਿਰਜ਼ਾ ਵਾਲਾ ਸੀ ਮਿਰਜ਼ਾ ਵਿਰਕਾ ਮਿਰਜ਼ਾ ਹਾਂਜੀ ਹਾਂਜੀ ਹੈਗਾ ਮਿਰਜ਼ਾ ਵਿਰਕਾ ਜੰਡਿਆਲੇ ਰੋਡ ਤੇ ਜੰਡਿਆਲੇ ਸ਼ੇਰਖਾਨ ਰੋਡ ਤੇ ਸ਼ਿਵਪੁਰੇ ਦੇ ਲਾਗੇ ਹੀ ਬਿਲਕੁਲ ਮਿਰਜ਼ਾ ਵਿਰਕਾ ਹਾਂ ਆਹੋ ਮੈਂ ਜਾਣਦਾ ਚੰਗਾ ਭਲਾ ਉੱਥੇ ਲੰਘਦੇ ਰਹੀਦਾ ਇਹਨਾਂ ਵੀ ਦੁਕਾਨ ਵਿਖਾਉਂਦੇ ਆ ਤੁਹਾਨੂੰ ਕੁਛ ਜਦੋਂ ਕਰੋ ਹਾਂ ਹਮ ਜਦੋਂ ਜੋ ਮੈਂ ਜਾਗਦਾ ਹੀ ਜੋ ਮੈਂ ਜਾਗਦਾ ਹਾਂ। ਕੀ ਆਂਦਾ ਉਹ ਵੀ ਆ ਕੇ ਗੱਲਾਂ ਪਤਾ ਕਰ ਲਵੇ ਤੇ ਗੱਲਾਂ ਦਾ ਤਾਂ ਠਾਡੇ ਜੋ ਉਸ ਵਕਤ ਦਾ ਜਿਹੜਾ ਇੱਥੋਂ ਦਾ ਜਾਂਦਾ ਜਿਹਨੂੰ ਬੜਾ ਹੋਵੇ ਥੋੜਾ ਬਹੁਤ ਹਾਂਜੀ ਹਾਂਜੀ ਉਹਨਾਂ ਮਾਂ ਪਿਓ ਦੱਸਿਆ ਸਾਰੀ ਗੱਲਾਂ ਤੋਂ ਦਿਲ ਦੇ ਵਿੱਚ ਕੀ ਗੱਲ ਹੈ। ਪਨਵੀਰ ਭਾਜੀ ਹਾਂਜੀ ਹਾਂਜੀ ਅੱਜ ਮੈਂ ਬਾਪੂ ਜੀ ਦੀ ਫੋਟੋ ਥੋੜੀ ਕ੍ਰਿਟੀਕਲ ਆਂਦੀ ਥੋੜੀ ਸਹੀ ਨੋ ਅਸੀਂ ਅੰਦਰ ਆਣਾ ਇਸ ਟਾਈਮ ਅੱਛਾ ਅੱਛਾ ਬੱਦਲ ਵੀ ਗਏ ਬਾਹਰ ਬੱਦਲ ਹੋਇਆ ਕਹਿੰਦਾ ਬਾਬੇ ਤਸਵੀਰ ਹੀ ਖਿੱਚ ਰਹੀ ਹੈ ਆਹੋ ਬਦਲ ਜਾਵੇ ਨਾ ਉਹ ਕਮਰੇ 'ਚ ਬੈਠੇ ਆ ਅੰਦਰ ਇੱਥੇ ਲਾਈਟ ਲੂਟ ਨਹੀਂ ਨਾ ਹੈ ਕੋਈ ਬੱਦਲ ਹੋਇਆ ਬਾਹਰ ਤੁਹਾਨੂੰ ਮਿਲ ਜਾਓ ਸਾਡੇ ਪਿੰਡ ਨਾਲ ਨੱਪ ਬਟਨ ਯਾਰ ਉਹਦੇ ਵਿੱਚ ਪਤਾ ਨਹੀਂ ਲੱਗਦਾ ਕੌਣ ਬੈਠੇ ਹੋਗੇ ਤੁਸੀਂ ਭਾਜੀ ਤੁਹਾਡੇ ਨਾਲ ਮਿਲ ਜਾਓ ਹੁਣ ਇੱਧਰ ਵਾਲੇ ਬਾਲ ਮਾੜਾ ਠੀਕ ਹੋ ਚਾਰੇ ਬੜ ਗਏ। ਆ ਝੜ ਬਾਲਦੇ ਨੇ ਹੁਣ ਕੋ ਦਿਸਿਆ ਬਾਬਾ ਪਾਪਾ ਜੀ ਸਾਡੇ ਦਾਦਾ ਜੀ ਤੁਹਾਨੂੰ ਆਵਾਜ਼ ਰੁਕ ਰੁਕ ਕੇ ਆਉਂਦੀ ਕੋਈ ਸਮਝ ਨਹੀਂ ਲੱਗਦੀ ਯਾਰ ਨਾ ਸਿਗਨਲ ਬੜੇ ਇੱਥੇ ਡਰਾਪ ਹੁੰਦਾ ਹਾਂ ਸਿਗਨਲ ਡਰਾਓ ਤੁਹਾਨੂੰ ਤਾਂ ਆਇਓ ਤੇਰੀ ਜਦੋਂ ਮਰਜ਼ੀ ਆ ਹੋਰ ਕੋਈ ਗੱਲਬਾਤ ਆਵਾਂਗੇ ਤੁਹਾਨੂੰ ਮਿਲ ਕੇ ਜਾਵਾਂਗੇ ਪਾਪਾ ਜੀ ਜ਼ਰੂਰ ਜਲਦੀ ਆਵਾਂਗੇ ਅਰੇ ਬਾਬਾ ਜੀ ਅਸੀਂ ਜਲਦੀ ਆਵਾਂਗੇ ਤੁਹਾਨੂੰ ਮਿਲਣ ਵਾਸਤੇ ਠੀਕ ਹੈ ਜੀ ਠੀਕ ਹੈ। ਦੱਸੋ ਵਰਗਾ ਅਸੀਂ ਗੱਲ ਜੀ ਕਾ ਪੱਕੀਆਂ ਪੈਦੀਆਂ ਨੇ ਪਾਸੇ ਤੋਂ 700 ਉਹਨੇ ਸਾਡੇ ਤੋਂ ਨਾ ਇਹ ਨਾ ਮੇਨ ਸੜਕ ਤੋਂ ਮੇਨ ਸੜਕ ਜਿਹੜੀ ਇਹ ਮਾਨਾ ਵਾਲਾ ਰੋਡ ਫੈਸਲਾਬਾਦ ਰੋਡ ਉੱਥੋਂ 2.5 ਕਿਲੋਮੀਟਰ ਹੈ ਦੱਖਣ ਵਾਲੀ ਸਾਈਡ ਨੂੰ ਅੱਛਾ ਅੱਛਾ ਪਿੰਡ ਤੁਹਾਡਾ ਬਲਗਮ ਸੇਲ ਜਿਹੜਾ ਨਾ 2.5 ਸਾਡੇ ਘਰ ਕਿੱਥੇ ਕਰਕੇ ਸਾਨੂੰ ਆਪਣਾ ਤਨਵੀਰ ਭਾਜੀ ਪੁੱਛਿਆ ਜੇ ਮਾੜਾ ਜਿਹਾ ਉਹ ਕਹਿ ਰਹੇ ਤੁਹਾਡੇ ਘਰ ਕਿੱਥੇ ਆ? ਦੱਸੋ ਫਿਰ ਕਿਹੜੇ ਪਾਸੇ ਕਿੰਨੀ ਕੁ ਦੂਰ ਨੇ ਮਸਜਿਦ ਤੋਂ ਕਿਹੜੀ ਸਾਈਡ ਹੈ ਦੱਸੇ ਮਸਜਿਦ ਦੀ ਬੈਕ ਸਾਈਡ ਤੇ ਨੇ ਨਾਲ ਹੀ ਨੇ ਬਿਲਕੁਲ ਦੁਕਾਨ ਮਸਜਿਦ ਦੀ ਬੈਕ ਘਰ- ਸਾਈਡ ਘਰ। ਤੇ ਨੇ ਘਰ ਨਹੀਂ ਘਰ ਹੈ ਇਸ ਪਾਸੇ
ਦੱਸੋ ਨਾ ਕਿੱਧਰ ਮਸਜਿਦ ਕਿਹੜੀ ਸਾਈਡ ਹੈ, ਦੱਸ ਦਿਓ ਥੋੜਾ ਜਿਹਾ। ਉਹ ਤੁਹਾਡੇ ਘਰ ਪੁੱਛਦੇ ਪਏ ਸਾਡੇ ਮਸਜਿਦ ਦੇ ਪਿਛੋੜੇ ਸਾਡੇ ਮਸਜਿਦ ਦੇ ਪਿਛੋੜੇ ਨੇ। ਕਿਹਨਾਂ ਦੇ ਘਰ ਕਹਿਣ ਦੇ ਬਾਬੇ ਹਰਾਂ ਦੇ? ਮਸਜਿਦ ਦੇ ਪਿਛਵਾੜੇ ਸਾਡੇ ਉਹ ਆਪਣਾ ਪੁੱਛਣ ਡਿਆ, ਉਹ ਮਸਜਿਦ ਉਹ ਜਿਹੜਾ ਵਿਖਾਇਆ ਤੁਹਾਨੂੰ। ਅਸੀਂ ਆ ਇਹਨਾਂ- ਡੇਰੇ ਆਪਣੇ ਹੀ ਬੈਠੇ ਆ, ਡੇਰਾ ਹੀ ਸਾਡਾ। ਬਾਬਾ ਜੀ ਉਹ ਉਹਨਾਂ ਦਾ ਘਰ ਉਹਨਾਂ ਦਾ ਘਰ ਜਿੱਥੇ ਸਾਦਾ ਘੁਮਿਆਰ ਹੈ। ਹੁਣ ਇੱਥੇ ਤਾਂ ਦੁਕਾਨਾਂ ਹੁੰਦੀਆਂ ਨੇ। ਹਾਂਜੀ, ਘਰ ਉਹਨਾਂ ਦਾ ਕਿੱਥੇ ਸੀ? ਅੱਜ ਇੱਥੇ ਨੂਰ ਮਾਤਾ ਜਿਹੜੇ ਵਿਖਾ ਕੇ ਨਹੀਂ ਆਏ ਤੁਸੀਂ ਹੁਣ, ਇਹਨਾਂ ਦੇ ਘਰ ਇਹਨਾਂ ਦੇ ਹਾਂਜੀ, ਆਖ ਜਿੱਦੇ ਜਾਂਦੇ ਤੇ ਉਹ ਜਿਹੜੇ ਆਹੋ ਦੱਸ ਦਿਓ ਮਸਜਿਦ ਕਿਹੜੀ ਸਾਈਡ, ਦੱਸ ਦਿਓ ਕਿੱਥੇ ਕਰਕੇ ਨੇ, ਉਹਨੂੰ ਪਤਾ ਲੱਗ ਜਾਂਦਾ। ਮਸਜਿਦ ਦੇ ਲਾਂਦੇ ਪਾਸੇ ਉਹ ਕਹਿ ਰਹੇ ਮਸਜਿਦ ਤੋਂ ਲਾਂਦੇ ਪਾਸੇ ਨੇ ਤੁਹਾਡੇ ਘਰ ਦੇ ਨਾ। ਪਿੰਡ ਦੇ ਪਾਸੇ ਤੇ ਹੀ ਨੇ, ਉਹਨੇ ਦੱਸ ਪੈਂਦਾ। ਐਂ ਵੀਡੀਓ 'ਚ ਪਤਾ ਲੱਗਦਾ ਪਿੰਡ ਦਾ ਪਾਸਾ, ਤੁਸੀਂ ਗਏ ਜੇ ਦੱਸੀ ਹੁੰਦਾ ਦੱਖਣ ਪਹਾੜ ਹੈ ਕਿਹੜਾ ਸਾਈਡ ਹੈ, ਫਿਰ ਪਤਾ ਲੱਗਦਾ। ਇੰਜ ਅਸੀਂ ਕੀ ਜਾਵਾਂਗੇ ਇੱਧਰਲੇ ਸਾਈਡ, ਉਹਨੂੰ ਪਤਾ ਕਿਹੜੀ ਸਾਈਡ ਹੈ। ਆਹ ਦੱਖਣ ਵਾਲੇ ਪਾਸੇ। ਨਾਂਦਾ ਦੱਖਣ ਦੀ ਗੁੱਟ ਤੁਹਾਡਾ ਨਾ ਪਿੰਡ ਦੇ ਦੱਖਣ ਵਾਲੀ ਸਾਈਡ ਤੇ ਆ ਘਰ ਤੁਹਾਡਾ। ਮਸਜਿਦ ਤੋਂ ਹੋਣਾ 1 ਕਿੱਲਾ ਕੋਏ। ਗੁੱਟ ਪਰ ਨੇ। ਹਾਂਜੀ ਕਨਵੀਰ ਭਾਜੀ, ਹਾਂਜੀ ਇਹਨਾਂ ਨੂੰ ਪੁੱਛੋ ਕੋਈ ਹੋਰ ਕੋਈ ਮਸ਼ਹੂਰ ਗੱਲ ਦੱਸ ਦੇਣ ਤੁਹਾਡੇ ਦਾਦੇ ਬਾਰੇ, ਕੋਈ ਮਸ਼ਹੂਰ ਗੱਲ ਕੋਈ। ਹੋਇਆ ਮਸ਼ਹੂਰ ਗੱਲ ਕੋਈ ਨਾ ਦਾਦੂ ਦੇ ਬਾਰੇ, ਕੋਈ ਇੱਥੇ ਹੋਈ ਹੋਵੇ ਕਦੀ? ਕੋਈ ਨਹੀਂ ਯਾਦ ਸਾਨੂੰ। ਆਂਦਾ ਯਾਦ ਨਹੀਂ ਹੈ ਉਹਦੇ ਨਾਲ ਛੋਟੇ ਜਿਹੇ ਹੁੰਦੇ ਹਾਂ। ਅਸੀਂ ਅੱਜ ਜਿੱਥੇ ਬੈਠੇ ਹਾਂ ਹੁਣ ਨਾ ਤੁਹਾਡੇ ਨਾਲ ਗੱਲ ਕਰਨ ਡਏ ਆ। ਇੱਥੇ ਸਾਰੀਆਂ ਖਤਰੀਆਂ ਦੀਆਂ ਦੁਕਾਨਾਂ ਸਨ, ਹੁਣ ਇੱਥੇ ਡੇਰਾ ਬਣਿਆ ਹੋਇਆ। ਪਰਚੂਨ ਦੀਆਂ ਦੁਕਾਨਾਂ ਹੁੰਦੀਆਂ ਖਤਰੀਆਂ ਸਾਰਿਆਂ ਦੀਆਂ। ਇਹ ਤੁਹਾਡੇ ਘਰੋਂ ਨਿਕਲਦੇ ਪਹਿਲੀ ਗਲੀ ਦੇ ਵਿੱਚ ਅੱਗੇ ਆਣ ਕੇ ਨਾ ਖਤਰੀਆਂ ਦੁਕਾਨਾਂ ਹਨ ਇੱਥੇ। ਤੁਹਾਡੇ ਘਰੋਂ ਨਿਕਲ ਕੇ ਤੇ ਇੱਧਰ ਨੂੰ ਬਾਹਰ ਨੂੰ ਪਹਿਲੀ ਗਲੀ ਦੇ ਵਿੱਚ ਪਰਤੀ ਦਾ ਨਾ, ਇੱਥੇ ਅੱਗੇ ਇੱਥੇ ਦੁਕਾਨਾਂ ਹਨ ਕਿੰਨੀਆਂ ਇਹਨਾਂ ਦੀਆਂ ਖਤਰੀਆਂ ਦੀਆਂ। ਉੱਥੇ ਹੁਣ ਡੇਰਾ ਬਣਿਆ ਹੋਇਆ ਬੈਂਡ ਬੂਮ ਵਾਸਤੇ। ਉਹਦਾ ਨਾਮ ਯਾਦ ਹੈ ਹੈ ਮੈਂ ਪਾਪਾ ਜੀ ਨੂੰ ਸਾਡੇ ਦਾਦੇ ਦੀ ਭੂਆ ਦਾ ਨਾਮ ਯਾਦ ਹੈ। ਆਹੋ ਵੇਖ ਲੈ, ਸਾਨੂੰ ਤਾਂ ਸਾਡੇ ਦਾਦੇ ਦੀ ਭੂਆ ਦਾ ਨਾਂ ਯਾਦ ਹੈ। ਹਾਂ ਬਿਲਕੁਲ, ਮਾਈ ਰੂਪਾਂ। ਮਾਏ ਰੂਪਾਂ ਵੇਲਾ ਇਹ ਯਾਦ ਰੱਖਿਆ। ਔਰ ਦਾਰੇ ਦਾ ਵੀ ਨਾਂ ਯਾਦ ਹੈ, ਜਿਹੜਾ ਦਾਰਾ ਸੀ ਨਾ ਉਹਦਾ ਵੀ ਨਾਂ ਯਾਦ ਹੈ, ਮਾਈ ਰੂਪਾਂ ਦਾ ਵੀ ਨਾਂ ਯਾਦ ਹੈ। ਸਾਰਾ ਕੌਣ ਸੀ? ਉਹ ਦੀਵਾਨ ਦਾ ਪੁੱਤਰ। ਉਹਦਾ ਪੋਤਾ ਸੀ ਕਿ ਪੁੱਤਰ ਸੀ, ਦੀਵਾਨ ਦਾ ਪੁੱਤਰ। ਦੀਵਾਨ ਦਾ ਪੁੱਤਰ ਸੀ। ਅੱਛਾ ਜੀ। ਹਾਂ ਉਹ ਦੀਵਾਨ ਦਾ ਪੁੱਤਰ ਜਿਹੜਾ ਨਾ ਦਾਰਾ ਹੈ ਸੀ ਕੋਈ, ਆਂਦਾ ਉਹਦਾ ਵੀ ਨਾਂ ਯਾਦ ਹੈ। ਉਹ ਬੰਦ ਕਰੋ, ਕਿਹੜਾ ਬੋਲਦਾ ਪਿਆ? ਪਿਛਾਂ ਹੋ ਜਾਓ। ਪੁੱਤਰ ਕਿਹੜਾ ਸੀ? ਦਾਰਾ ਸਾਰਾ ਕਿਹੜਾ? ਸਰਦਾਰ ਹੋਣਾ ਸਿੱਧਾ ਨਾਮ। ਆਂਦੇ ਦਾਰਾ ਨੇ ਸਰਦਾਰ ਸੀ, ਉਹਦਾ ਨਾਂ ਕੀ ਸੀ ਸਿੱਧਾ ਨਾਂ ਦਾ ਨਹੀਂ ਪਤਾ। ਸਰਦਾਰੀ ਨਾਮ। ਆਹਾ ਸਰਦਾਰੀ ਸਰਦਾਰੀ ਹਾਂ ਤੇ ਕੁੰਦਨ ਸਰਦਾਰੀ। ਉਹ ਛੋਟਾ ਜਿਹਾ ਸੀ, ਹਾਂਜੀ ਉਹ ਮਰ ਗਿਆ ਹੁੰਦੇ, ਕੋਈ ਮਰ ਗਿਆ ਹੁੰਦਾ ਕਾਫੀ ਟਾਈਮ ਹੋ ਗਿਆ। ਠੀਕ ਹੈ। ਵੱਡੀ ਦਾ ਨਾਮ ਸੀ ਨਾ ਸੀਤਾ ਤੇ ਪੁਸ਼ਪਾ ਜੀ ਦੀ ਆਪਣਾ ਜਵਾਨ ਦੀ ਕੁੜੀਆਂ ਦਾ। ਇੱਕ ਦਾ ਨਾਂ ਸੀਤਾ ਹੈ, ਇੱਕ ਦਾ ਨਾਂ ਪੁਸ਼ਪਾ ਸੀ। ਉਹ ਜਵਾਨ ਦੀ ਕੁੜੀਆਂ ਦਾ ਘਰ। ਤੁਹਾਡੇ ਵਾਲਦ ਜਿਹੜੇ ਨੇ ਬੜੇ ਅੱਛੇ ਤੇ ਬੀਬੇ ਬੰਦੇ ਸਨ, ਬਹੁਤ ਅੱਛੇ ਸਨ ਬੰਦੇ। ਇਹਦੇ ਦਾਦੇ ਦੇ ਦਾਦਾ ਤੇਰਾ ਦਾਦਾ ਬਹੁਤ ਅੱਛੇ ਬੰਦੇ ਸਨ, ਬੜਾ ਪਿਆਰ ਸਲੂਕ ਸੀ ਉਹਨਾਂ ਨਾਲ। ਇੱਕ ਦਾ ਕੁੰਨਨ ਨਾਲ ਤੇ ਉਹ ਨਹੀਂ ਮਲਕ ਜੀ ਕਹਿੰਦੇ ਉਹ ਨੇ ਦੇ ਦਾਦੇ, ਦੋ ਭਰਾ ਹਨ ਜਿਹੜੇ। ਇੱਥੇ ਆਓਗੇ ਨਾ ਤੁਹਾਨੂੰ ਪੁਰ ਕਰ ਦਿਆਂਗੇ ਇਨਸ਼ਾਅੱਲਾ, ਤੁਸੀਂ ਫਿਕਰ ਨਾ ਕਰੋ, ਇੱਕ ਤਸ਼ਰੀਫ ਲਿਆਓ। ਨਕਸ਼ੇ ਬਦਲ ਗਏ, 70 ਸਾਲ ਹੋ ਗਏ। ਆਪਣੇ ਘਰ ਵਾਲੇ ਬੰਦੇ ਸਾਨੂੰ ਇਹ ਲੱਗਦਾ ਕਿ ਆਪਣਾ ਪਰਿਵਾਰ ਮਿਲ ਗਿਆ। ਇੱਥੇ ਨਾ ਸਮਝ ਨਹੀਂ ਲੱਗਦੀ ਪਈ, ਉਹ ਆਵਾਜ਼ ਕੱਟ ਕੇ ਆ ਰਹੀ, ਸਿਗਨਲ ਨਹੀਂ ਨਾ ਆ ਰਿਹਾ। ਮੈਂ ਕਹਿੰਦਾ ਵਾਂ ਸਾਨੂੰ ਬਾਪੂ ਜੀ ਨਾਲ ਗੱਲ ਕਰਕੇ ਐਵੇਂ ਲੱਗੇ ਕਿ ਸਾਡਾ ਆਪਣੇ ਪਰਿਵਾਰ ਹੀ ਮਿਲ ਗਿਆ ਸਾਨੂੰ। ਕਹਿ ਰਿਹਾ ਸਾਨੂੰ ਬਾਪੂ ਜੀ ਨੂੰ ਤੁਹਾਡੇ ਵਾਲੇ ਕਹਿਣ ਦੇ ਇੰਜ ਮਿਲ ਕੇ ਇੰਜ ਲੱਗਿਆ ਜਿਵੇਂ ਸਾਡੇ ਇਹ ਦਾਦੇ ਪੜਦਾਦੇ ਉਹਨਾਂ ਨੂੰ ਠੀਕ ਹੈ, ਮਾਸ਼ਾਅੱਲਾ, ਠੀਕ ਹੈ ਜੀ, ਠੀਕ ਹੈ, ਠੀਕ ਹੈ, ਆਪਣੇ ਖਾਨਦਾਨ ਜਿਵੇਂ। ਠੀਕ ਹੈ, ਸਤਿ ਸ੍ਰੀ ਅਕਾਲ, ਠੀਕ ਹੈ। ਸਾਡੇ ਕੋਲ ਠੀਕ ਹੋ ਗਿਆ। ਹੁਣ ਖੁਸ਼ ਜੇ ਤੁਹਾਡੀ ਗੱਲ ਵੀ ਕਰਾ ਦਿੱਤੀ, ਤੁਹਾਡਾ ਪਿੰਡ ਵਹਾਤਾ, ਘਰ ਘੁਰ ਸਾਰਾ ਕੁਝ ਖੁਸ਼ ਜੇ। ਬਾਅਦ ਮੈਂ ਕਹਿੰਦਾ ਮਜ਼ਾ ਆ ਗਿਆ, ਖੁਸ਼ ਹੋ ਗਿਆ, ਆਪਾਂ ਖੁਸ਼ ਹੋ ਗਏ। ਚਲੋ ਠੀਕ ਹੋ ਗਿਆ, ਫਿਰ ਅਸੀਂ ਵੀ ਨਿਕਲੀ ਹੈ। ਭਾਈ ਠੀਕ ਹੈ ਜੀ, ਠੀਕ ਹੈ। ਓਕੇ ਜੀ। ਰੱਬ ਰੱਖਾ।